ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 7 ਜੁਲਾਈ ਦਾ ਪ੍ਰੋਗਰਾਮ ਹੈ, ਮਾਫ ਕਰਨਾ 7 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਚ, ਸਤਨਾਮ ਸਿੰਘ ਸ਼ੇਰਗਿਲ ਸਿਲਮਾ, ਵਿਸਲਾ ਫੈਮਿਲੀ ਫਰੈਜ਼ਨੋ, ਮਨਦੀਪ ਸਿੰਘ ਸੈਨਹੋਜ਼ੇ, ਮਨਦੀਪ ਸਿੰਘ, ਸੰਦੀਪ ਕੁਮਾਰ ਸੈਨਹੋਜ਼ੇ, ਸੰਦੀਪ ਕੌਰ, ਮਨਜੀਤ ਸਿੰਘ ਸੈਨਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਨਰੇਗਾ ਤੋਂ। ਨਰੇਗਾ ਜਦੋਂ ਸਕੀਮ ਲਿਆਂਦੀ ਜਾ ਰਹੀ ਸੀ ਉਦੋਂ ਨਰੇਗਾ ਦੇ ਬਾਰੇ ਚਰਚਾ ਜਿਹੜੀ ਆ ਉਹ ਇਹ ਹੋਈ ਕਿ ਨਰੇਗਾ ਲੋਕਾਂ ਨੂੰ ਰੁਜ਼ਗਾਰ ਦੇਊਗੀ ਤੇ ਲੋਕਾਂ ਨੂੰ 100 ਦਿਨ ਦਾ ਪੱਕਾ ਕੰਮ ਮਿਲੂਗਾ ਤੇ ਲੋਕਾਂ ਦੀ ਜੇਬ ਦੇ ਵਿੱਚ ਪੈਸਾ ਜਾਊਗਾ। ਇਹਦੀ UPA 1 ਦੇ ਵਿੱਚ ਸ਼ਾਇਦ ਇਹਦੀ ਤਜਵੀਜ਼ ਰੱਖੀ ਗਈ UPA ਦੇ ਵਿੱਚ, ਤੇ ਉਸ ਤੋਂ ਬਾਅਦ ਇਹ ਸਕੀਮ ਜਿਹੜੀ ਹੈ ਆਈ ਭਾਰਤ ਦੇ ਵਿੱਚ। ਪਰ ਕੁਝ ਸਮੇਂ ਬਾਅਦ ਹੀ ਨਰੇਗਾ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠਣ ਲੱਗੇ। ਭ੍ਰਿਸ਼ਟਾਚਾਰ ਦਾ ਸਭ ਤੋਂ ਵੱਡਾ ਸਵਾਲ, ਕਰਪਸ਼ਨ ਦਾ ਸਵਾਲ। ਹੁਣ ਜਿਹੜੀ ਗੱਲ ਸੁਣਨ ਦੇ ਵਿੱਚ ਆ ਰਹੀ ਹੈ ਵੀ ਕੇਂਦਰ ਨੇ ਨਰੇਗਾ ਦਾ ਬਜਟ ਦਿੱਤਾ ਘਟਾ, ਪਰ ਮੁੱਖ ਮੰਤਰੀ ਸਾਹਿਬ ਦਿਹਾੜੀ ਵਧਾਉਣ ਦੀ ਮੰਗ ਕਰ ਰਹੇ ਨੇ ਜੀ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗਿਆ ਕਿ 2005 ਦੇ ਵਿੱਚ ਜਦੋਂ ਨਰੇਗਾ ਨੂੰ ਸੰਵਿਧਾਨਕ ਤੌਰ ਤੇ ਮਾਨਤਾ ਮਿਲੀ ਤਦ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦੇ ਹਵਾਲੇ ਨਾਲ ਇਹ ਸਾਹਮਣੇ ਆਈ ਸੀ ਕਿ 100 ਦਿਨ ਦਾ ਰੁਜ਼ਗਾਰ, ਘੱਟੋ ਘੱਟ 100 ਦਿਨ ਦਾ ਰੁਜ਼ਗਾਰ ਜ਼ਰੂਰ ਹਰ ਵਿਅਕਤੀ ਹੱਕ ਰੱਖਦਾ ਤੇ ਉਹਨੂੰ ਮਿਲੂਗਾ। ਇਹ ਵੱਖਰੀ ਗੱਲ ਹੈ ਕਿ 100 ਦਿਨ ਦਾ ਰੁਜ਼ਗਾਰ ਮਿਲਿਆ ਜਾਂ ਨਹੀਂ ਮਿਲਿਆ, ਜਾਂ ਫਿਰ ਜਿਹਨਾਂ ਨੂੰ ਰੁਜ਼ਗਾਰ ਮਿਲਿਆ ਕਿ ਉਹਨਾਂ ਨੂੰ ਧਰਤੀ ਤੇ ਰੁਜ਼ਗਾਰ ਮਿਲਿਆ ਕਿ ਕਾਗਜ਼ਾਂ 'ਚ ਰੁਜ਼ਗਾਰ ਮਿਲਿਆ, ਜਾਂ ਕਾਗਜ਼ਾਂ 'ਚ ਜਿਹਨਾਂ ਨੂੰ ਰੁਜ਼ਗਾਰ ਮਿਲਿਆ ਉਹਨਾਂ ਦੇ ਪੈਸੇ ਕਿਹਨੇ ਲਏ। ਇਹ ਬੜੇ ਹਵਾਲੇ ਨੇ, ਆਪਾਂ ਸਾਰੇ ਉਸ ਪਰਤਦਾਰ ਪਰਤ ਉਸ ਹਵਾਲੇ ਤੇ ਜਾਵਾਂਗੇ। ਪਰ ਮੈਂ ਜੇਕਰ ਤਾਜ਼ਾ ਸਥਿਤੀ 'ਚ ਗੱਲ ਕਰਾਂ, ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬਕਾਇਦਾ ਕੇਂਦਰ ਨੂੰ ਚਿੱਠੀ ਲਿਖੀ ਆ, ਔਰ ਚਿੱਠੀ 'ਚ ਉਹਨਾਂ ਨੇ ਗੱਲ ਕੀਤੀ ਹੈ ਕਿ ਜੀ ਜਿਹੜਾ ਨਰੇਗਾ ਦੀ ਦਿਹਾੜੀ ਆ ਪੰਜਾਬ 'ਚ, ਜਿਹੜੀ ਨਰੇਗਾ ਦੀ ਦਿਹਾੜੀ ਮਿਲ ਰਹੀ ਆ, ਉਸ ਦਿਹਾੜੀ ਦੇ ਵਿੱਚ ਉਹਦਾ ਵਾਧਾ ਕੀਤਾ ਜਾਵੇ, ਇਜ਼ਾਫਾ ਕੀਤਾ ਜਾਵੇ। ਉਹਨਾਂ ਨੇ ਮੰਗ ਕੀਤੀ ਆ ਕਿ ਹੁਣ ਪੰਜਾਬ ਦੇ ਵਿੱਚ ਨਰੇਗਾ ਦੇ ਲਈ ਕੰਮ ਕਰਨ ਵਾਲੇ ਦਿਹਾੜੀਦਾਰ ਮਜ਼ਦੂਰਾਂ ਨੂੰ 381 ਰੁਪਏ ਦਿਹਾੜੀ ਮਿਲਣੀ ਚਾਹੀਦੀ ਹੈ। ਇਹ ਸਾਡੀ ਮੰਗ ਆ। ਉਹ ਕਹਿੰਦੇ ਇਸ ਤਾਰੀਖ ਦੇ ਵਿੱਚ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਦ ਪੰਜਾਬ ਦੇ ਵਿੱਚ ਨਰੇਗਾ ਦੀ ਜਿਹੜੀ ਦਿਹਾੜੀ ਆ ਉਹ ਸਿਰਫ 303 ਰੁਪਏ ਮਿਲਦੀ ਹੈ ਪ੍ਰਵੀਨ ਜੀ, ਜਦੋਂ ਕਿ ਸਾਡਾ ਗਵਾਂਢੀ ਸੂਬਾ ਹਰਿਆਣਾ ਉੱਥੇ 357 ਰੁਪਏ ਦਿਹਾੜੀ ਮਿਲਦੀ ਹੈ ਨਰੇਗਾ ਦੀ। ਠੀਕ ਹੈ। ਸੋ ਪੰਜਾਬ ਦੇ ਵਿੱਚ 303 ਰੁਪਏ, ਜਿਹਨੂੰ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਹੁਣ ਕਹਿੰਦੇ ਨੇ ਕਿ ਵਧਾ ਕੇ ਇਸ ਨੂੰ 381 ਰੁਪਏ ਕੀਤਾ ਜਾਵੇ। ਸੋ ਇਸ ਹਵਾਲੇ ਨਾਲ ਮਤਲਬ ਕਿ ਉਹਨਾਂ ਨੇ ਇਹ ਪਹਿਲਕਦਮੀ ਕੀਤੀ ਹੈ ਕਿ ਹਾਂ ਭਾਈ, ਇਹ ਜਿਹੜੀ ਦਿਹਾੜੀ ਆ ਇਸ ਨੂੰ ਤੁਸੀਂ ਘੱਟੋ ਘੱਟ 381 ਰੁਪਏ ਕਰੋ। ਮਤਲਬ ਜੇ ਮੈਂ ਹਰਿਆਣੇ ਵਾਲੀ ਤਰਜ਼ ਤੇ ਵੀ ਜਾਵਾਂ ਕਿ 357 ਵੀ ਹੋਵੇ ਜੀ ਤੇ 100 ਦਿਨ ਰੁਜ਼ਗਾਰ ਮਿਲਦਾ, 100 ਦਿਨ ਦਾ 35,700 ਰੁਪਇਆ ਬਣਦਾ ਜੀ। ਆਪਾਂ ਹਰਿਆਣੇ ਦੀ ਦਿਹਾੜੀ ਦੇ ਹਿਸਾਬ ਨਾਲ ਵੀ ਜੇ ਲਾਈਏ ਤੇ ਉਹ ਫਿਰ ਜੇ ਉਹ 35,700 ਰੁਪਇਆ ਮਿਲਿਆ ਤਾਂ ਉਹ ਸਾਲ ਦੇ ਹਿਸਾਬ ਨਾਲ ਜੇਕਰ ਦੇਖੋ ਤਾਂ ਹਰ ਰੋਜ਼ 97 ਰੁਪਏ ਬਣਦੇ ਨੇ, 97 ਰੁਪਏ 80 ਪੈਸੇ ਜੀ। ਤੇ ਇੱਧਰ ਜਿਹੜੀ ਦਿਹਾੜੀ ਦੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਨੇ 381 ਰੁਪਏ ਕੀਤੀ ਆ, ਉਹ 100 ਦਿਨ ਦੇ ਹਿਸਾਬ ਨਾਲ ਸਾਲ ਦਾ 38,000 ਰੁਪਇਆ ਬਣਿਆ। ਤੇ 38,000 ਦਾ ਮਤਲਬ 100 ਦਿਨਾਂ ਦੇ ਹਿਸਾਬ ਨਾਲ ਤਾਂ ਫਿਰ ਉਹ ਜੇ 365 ਦਿਨਾਂ ਦੇ ਹਿਸਾਬ ਨਾਲ ਕਰਦੇ ਹੋ ਤਾਂ 104 ਰੁਪਏ 11 ਪੈਸੇ ਬਣੇ। ਠੀਕ ਹੈ। 104 ਰੁਪਏ ਦਿਹਾੜੀ ਦੀ ਅੱਜ ਦੀ ਤਰੀਕ 'ਚ ਮੰਗ ਹੋ ਰਹੀ ਹੈ। ਇੱਥੇ ਹਿਸਾਬ ਲਾ ਲਓ ਕਿ ਇਹ ਵੀ ਇੱਕ ਬੜੀ ਉਹ ਲੱਗਦੀ ਆ ਆਸ ਦੀ ਕਰਨ ਕਿ ਲੈ ਭਾਈ ਦਿਹਾੜੀ ਵੱਧ ਜਾਣ। ਸੋ 100 ਰੁਪਇਆ ਪ੍ਰਤੀ ਦਿਨ ਦੇ ਹਿਸਾਬ ਨਾਲ ਮਹੀਨੇ ਦਾ 3,000 'ਚ ਦੱਸ ਦਿਓ ਮੈਨੂੰ ਕਿ ਰਾਸ਼ਨ ਵੀ ਨਹੀਂ ਆਉਂਦਾ ਜਾਂ ਦੁੱਧ ਵੀ ਨਹੀਂ ਆਉਂਦਾ, ਜਿਸ ਸਥਿਤੀ 'ਚ ਅਸੀਂ ਖੜੇ ਹਾਂ।
ਫਿਰ ਆ ਜਾਓ ਇਹਦੀ ਅਸਲ ਸਥਿਤੀ ਨੂੰ ਸਮਝਣ ਦੇ ਲਈ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪਿਛਲੇ ਦਿਨੀ ਬਕਾਇਦਾ ਤੌਰ ਤੇ ਪੰਜਾਬ ਦੇ ਪੰਚਾਇਤ ਵਿਭਾਗਾਂ ਨਾਲ ਬੈਠਕ ਕੀਤੀ, ਪੰਜਾਬ ਦੇ ਪੰਚਾਇਤ ਮੰਤਰੀ ਨਾਲ ਬੈਠਕ ਕੀਤੀ, ਜੀ ਵੱਖੋ-ਵੱਖ ਵਿਭਾਗਾਂ ਦੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨਾਲ, ਉਹਨਾਂ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। ਉਹਦੇ ਵਿੱਚੋਂ ਉਹ ਗੱਲਾਂ ਚੋਂ ਇਹ ਗੱਲ ਨਿਕਲ ਕੇ ਆਈ ਕਿ ਜੀ ਦਿਹਾੜੀ ਨਹੀਂ ਪੂਰੀ ਮਿਲਦੀ, ਸਹੀ ਨਹੀਂ ਮਿਲਦੀ, ਘੱਟ ਮਿਲਦੀ ਆ। ਤੇ ਉਹਦੇ ਵਿੱਚੋਂ ਫਿਰ ਮੁੱਖ ਮੰਤਰੀ ਹੋਰਾਂ ਨੇ ਕਹਿੰਦੇ ਜੀ ਕੇਂਦਰ ਨੂੰ ਚਿੱਠੀ ਲਿਖਣ ਦਾ ਫੈਸਲਾ ਕੀਤਾ। ਪ੍ਰਵੀਨ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਆਖਰ ਨਰੇਗਾ ਹੈ ਕੀ? ਨਰੇਗਾ ਦੀ ਲੋੜ ਕਿਉਂ? ਫਿਰ ਜੇ ਉਹ ਸਹੀ ਕੰਮ ਕਰ ਵੀ ਰਹੇ ਜਾਂ ਨਹੀਂ। ਅਸਲ 'ਚ ਇਹ ਇਸ ਪੱਖ ਤੋਂ ਜਨਮ ਹੋਇਆ ਸੀਗਾ ਕਿ ਹਾਂ ਭਾਈ, ਪਿੰਡ ਦੇ ਵਿੱਚ ਜਿਹੜੇ ਬੰਦੇ ਮਤਲਬ ਕਿ ਕੋਈ ਹੋਰ ਕੰਮ ਕਰਨ ਦੇ ਨਹੀਂ, ਉਹ ਆਪਣੇ ਘਰ ਦੇ ਨੇੜੇ ਰੁਜ਼ਗਾਰ ਲੈ ਸਕਣ ਤੇ ਰੁਜ਼ਗਾਰ ਲੈ ਕੇ ਉਹ ਆਪਣਾ ਘਰ ਵੀ ਚਲਾ ਸਕਣ, ਤੇ ਉਹ ਕਿਤੇ ਦੂਰ ਜਾਣ ਦਾ ਉਹਨਾਂ ਦਾ ਭਾੜਾ ਕਿਰਾਇਆ ਵੀ ਨਾ ਲੱਗੇ, ਘਰ ਦੇ ਨੇੜੇ ਰੁਜ਼ਗਾਰ, ਪਿੰਡ 'ਚ ਰੁਜ਼ਗਾਰ। ਇਹ ਹਵਾਲੇ ਨਾਲ ਨਰੇਗਾ ਦਾ ਜਨਮ ਹੁੰਦਾ 2005 ਦੇ ਵਿੱਚ 100 ਦਿਨ ਦੇ ਰੁਜ਼ਗਾਰ ਦੇ ਹਵਾਲੇ ਜੀ। ਇਹਦੇ ਵਿੱਚ ਇੱਕ ਸਿੰਪਲ ਜਿਹਾ ਨਿਯਮ ਆ ਕਿ ਤੁਸੀਂ ਮਤਲਬ ਜੌਬ ਕਾਰਡ ਬਣਾਉਣ ਦੇ ਲਈ ਜੇ ਐਪਲੀਕੇਸ਼ਨ ਦਿੰਦੇ ਹੋ ਤੇ 15 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਰੁਜ਼ਗਾਰ ਦੀ ਹਾਮੀ ਆਉਣੀ ਚਾਹੀਦੀ ਹੈ ਜੀ। ਤੇ ਜੇ 15 ਦਿਨਾਂ 'ਚ ਤੁਹਾਨੂੰ ਰੁਜ਼ਗਾਰ ਨਹੀਂ ਮਿਲਦਾ ਤਾਂ ਤੁਸੀਂ ਬੇਰੁਜ਼ਗਾਰ ਭੱਤਾ ਹਾਸਲ ਕਰਨ ਦੇ ਹੱਕਦਾਰ ਹੋ। ਠੀਕ ਹੈ। ਪਰ ਇੱਥੇ ਹੁੰਦਾ ਕੀ ਹੈ ਕਿ ਪਹਿਲਾਂ ਤਾਂ ਐਪਲੀਕੇਸ਼ਨ ਇੰਨੀ ਰਿਕਾਰਡ 'ਚ ਚੜ੍ਹਦੀ, ਜੇ ਐਪਲੀਕੇਸ਼ਨ ਰਿਕਾਰਡ ਚੜੂ ਤਾਂ ਆਊਗਾ ਨਾ ਕਿ 15 ਦਿਨ ਹੋ ਗਏ ਭਾਈ ਐਪਲੀਕੇਸ਼ਨ ਦਿੱਤੀ ਨੂੰ। ਤੇ ਨਾ ਆਪਣੇ ਇਹ ਰਿਵਾਜ ਆ ਕਿ ਐਪਲੀਕੇਸ਼ਨ ਦੇ ਕੇ ਆਪਾਂ ਉਹਦੀ ਰਸੀਦ ਲੈ ਲਈਏ ਕੋਈ, ਚਾਹੇ ਉਹ ਪੰਚਾਇਤ ਅਫਸਰ ਨੂੰ ਦੇ ਦਿਓ, ਚਾਹੇ ਉਹ ਪੰਚਾਇਤ ਦੇ ਮੁਖੀ ਨੂੰ ਦੇ ਦਿਓ, ਚਾਹੇ ਉਹ ਡੀਸੀ ਨੂੰ ਦੇ ਦਿਓ, ਚਾਹੇ ਉਹਨੂੰ, ਉਹ ਰੱਦ ਦੀ ਟੋਕਰੀ 'ਚ ਜਾਂਦੀਆਂ ਨੇ ਐਪਲੀਕੇਸ਼ਨ ਜੀ। ਸੋ ਇੱਕ ਤਾਂ ਪਹਿਲੂ ਇਹ ਖੜਾ। ਦੂਸਰਾ ਪਹਿਲੂ ਇਹਦੇ ਵਿੱਚ ਸਭ ਤੋਂ ਅਹਿਮ ਆਇਆ ਕਿ ਇਹ ਨਰੇਗਾ ਦੇ ਤਹਿਤ ਜਾਂ ਤਾਂ ਉਹਨਾਂ ਨੂੰ ਦਿਹਾੜੀ ਮਿਲਦੀ ਆ ਜ਼ਿਆਦਾਤਰ ਜਿਹੜੇ ਸਰਪੰਚ ਦੇ, ਪੰਚ ਦੇ, ਲੰਬੜਦਾਰ ਦੇ ਖਾਸ ਨੇ, ਜਾਂ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੀ ਸਰਕਾਰੀ ਦਰਬਾਰੇ ਪਹੁੰਚ ਆ, ਜਿਹਦੀ ਸਰਕਾਰ ਆ, ਉਹਨਾਂ ਦੇ ਬੰਦਿਆਂ ਨੂੰ ਰੁਜ਼ਗਾਰ ਮਿਲਦਾ ਜੀ, ਬਾਕੀਆਂ ਨੂੰ ਨਹੀਂ ਮਿਲਦਾ। ਇਹ ਪਿੰਡਾਂ 'ਚ ਆਮ ਵਰਤਾਰਾ। ਫਿਰ ਉਹਦੇ ਵਿੱਚੋਂ ਵੀ ਦੂਜਾ ਪਹਿਲੂ ਕਿ ਜਿਹਨੂੰ ਦਿਹਾੜੀ ਦੇ ਵੀ ਦਿੱਤੀ, ਉਹ ਤੋਂ ਕੰਮ ਕੀ ਲਿਆ ਜਾ ਰਿਹਾ? ਪਿੰਡ ਦੇ ਵਿਕਾਸ ਦਾ ਜਾਂ ਸਰਪੰਚ ਦੇ ਘਰੇ ਭਾਂਡੇ ਧੋਣ ਦਾ? ਬਿਲਕੁਲ ਜੀ, ਬਿਲਕੁਲ। ਜਾਂ ਉਹਨਾਂ ਦੇ ਘਰੇ ਉਹ ਸਾਗ ਕੱਟ ਰਹੀ ਆ ਬੀਬੀ, ਜਾਂ ਉਹਦੇ ਖੇਤਾਂ 'ਚ ਕੰਮ ਕਰ ਰਿਹਾ। ਇਹ ਵੀ ਇੱਕ ਪਹਿਲੂ ਖੜਾ ਜੀ। ਸੋ ਇਹ ਸਾਰੇ ਵਰਤਾਰੇ ਨੇ ਪਿੰਡਾਂ 'ਚ ਇੱਕ ਪਾੜਾ ਵੀ ਵਧਾਤਾ। ਮਜ਼ਦੂਰ ਵਰਗ ਦੇ ਵਿੱਚ, ਕਮਜ਼ੋਰ ਆਰਥਿਕ ਤੌਰ ਤੇ ਕਮਜ਼ੋਰ ਵਰਗ 'ਚ ਜਾਂ ਦਿਹਾੜੀਦਾਰ ਪਰਿਵਾਰਾਂ ਦੇ ਵਿੱਚ ਆਪਸ 'ਚ ਟਸਲਬਾਜ਼ੀ ਵੱਧ ਗਈ। ਲੈ, ਇਹ ਤਾਂ ਸਰਪੰਚ ਦੇ ਖਾਸ ਹੋ ਗਏ, ਹੁਣ ਤਾਂ ਇਹਨਾਂ ਨੂੰ ਮਿਲਦੀ ਹੈ ਨਰੇਗਾ ਦੀ ਦਿਹਾੜੀ, ਹੈ ਨਾ ਜੀ। ਸੋ ਇਸ ਲਈ ਇਹ ਸਾਰੇ ਵਰਤਾਰੇ ਨੇ। ਫਿਰ ਸਭ ਤੋਂ ਅਹਿਮ ਤੌਰ ਤੇ ਜਦੋਂ ਤੁਸੀਂ ਕਿਸੇ ਪਿੰਡ ਦੀ ਫਿਰਨੀ ਤੋਂ ਘੁੰਮੋ, ਤੁਸੀਂ ਕਿਸੇ ਥਾਂ ਜਾਣਾ, ਤੁਸੀਂ 5 ਪਿੰਡਾਂ 'ਚੋਂ ਲੰਘ ਕੇ ਜਾਓ ਤਾਂ ਤੁਹਾਨੂੰ ਨਰੇਗਾ ਦੇ ਮਜ਼ਦੂਰ ਦਿਖਣਗੇ ਜੀ। ਤੇ ਉੱਥੇ ਲੰਘੇ ਜਾਂਦੇ ਬੰਦੇ ਦੇ ਸਾਈਕਲ, ਮੋਟਰਸਾਈਕਲ ਤੇ ਆ ਲੈ ਯਾਰ, ਮੁਫਤ 'ਚ ਦਿਹਾੜੀ ਪੁੱਟੀ ਜਾਂਦੇ ਨੇ। ਕੀ ਆ, ਘਾਹ ਪੱਟੀ ਜਾਂਦੇ ਨੇ, ਮਿੱਟੀ ਪੁੱਟੀ ਜਾਂਦੇ ਨੇ। ਉਹ ਕਰਦੇ ਤਾਂ ਹੈ ਨਹੀਂ ਯਾਰ, ਇੱਧਰ ਦੀ ਮਿੱਟੀ ਉੱਧਰ ਪਾਤੀ, ਉੱਧਰ ਦੀ। ਮਤਲਬ ਇਹ ਲੋਕਾਂ ਦੇ ਮਨਾਂ 'ਚ ਇਹ ਗੱਲ ਕਿਉਂ ਆਈ? ਜੇ ਇਸ ਦੇ ਨਿਯਮਾਂ ਦੇ ਤਹਿਤ ਸਹੀ ਕੰਮ ਹੁੰਦਾ, ਮੈਂ ਕਹਿੰਦਾ 100 ਦਿਨ ਦਾ ਕਿਉਂ 365 ਦਿਨ ਰੁਜ਼ਗਾਰ ਕਿਉਂ ਨਹੀਂ ਮਿਲਦਾ? ਕੀ ਬੰਦੇ ਦੇ ਢਿੱਡ ਸਿਰ 100 ਦਿਨ ਲੱਗਿਆ? ਉਹਨੂੰ ਰੁਜ਼ਗਾਰ 365 ਦਿਨ ਮਿਲਣਾ ਚਾਹੀਦਾ। ਪਰ ਰੁਜ਼ਗਾਰ ਦੀ ਕੋਈ ਵਿਉਂਤਬੰਦੀ ਤਾਂ ਹੋਵੇ। ਕੋਈ ਸ਼ੱਕ ਨਹੀਂ ਕਿ ਟੋਬੇ 'ਚ ਮਿੱਟੀ ਪਵਾ ਲਓ ਜੀ, ਸੜਕ ਤੋਂ ਘਾਹ ਪਟਾ ਲਓ ਜੀ, ਹੈ ਨਾ, ਇੱਧਰ ਵਾਲੀ ਮਿੱਟੀ ਪੱਟ ਕੇ ਇੱਧਰ ਪਾ ਦਿਓ ਜੀ। ਉਹ ਇਹੋ ਜਿਹਾ ਕੁਛ ਐਂ ਲੱਗਦਾ ਜਿਵੇਂ ਸਮਾਂ ਲੰਘਵਾਇਆ ਜਾ ਰਿਹਾ ਹੋਵੇ। ਮਤਲਬ ਸਾਡੇ ਕੋਲ ਆਪਣੇ ਪਿੰਡ ਨੂੰ ਸੋਹਣਾ, ਕੁਦਰਤੀ, ਭਰਪੂਰ, ਤੰਦਰੁਸਤ, ਹੈ ਨਾ, ਸੁਹੱਪਣ ਵਾਲਾ ਪਿੰਡ ਬਣਾਉਣ ਦੇ ਕੋਈ ਵਿਉਂਤ ਹੀ ਨਹੀਂ ਹੈਗੀ। ਬਿਲਕੁਲ ਸਹੀ ਹੈ। ਕਿੰਨੇ ਪਿੰਡਾਂ ਨੇ ਮਿਸਾਲ ਕਾਇਮ ਕੀਤੀ, ਉਹਨਾਂ ਨੇ ਬਕਾਇਦਾ ਪਾਰਕ ਸਾਫ਼ ਕਰਾ, ਪਾਰਕ ਬਣਵਾ, ਹੈ ਨਾ, ਸਕੂਲ ਦੇ ਗਰਾਊਂਡਾਂ ਦੀ ਸਫਾਈ ਕਰਾ, ਹੈ ਨਾ, ਬੂਟੇ ਲਵਾ, ਇਹੋ ਜਿਹੇ ਕੰਮ ਕੀਤੇ ਨੇ। ਉਹੋ ਜਿਹੇ ਪਿੰਡਾਂ ਤੋਂ ਸਿੱਖ ਲੈਣ। ਸੋ ਨਰੇਗਾ ਦੇ ਮਜ਼ਦੂਰ ਦੀ ਸਹੀ ਵਰਤੋਂ ਕਰਨ ਦੇ ਲਈ ਤੁਸੀਂ ਉਸ ਦੇ ਉੱਤੋਂ ਸਾਰੂ ਕੰਮ ਕਰਾ ਲਓ ਜੀ। ਹੁਣ ਇੱਕ ਇਹਦੇ ਵਿੱਚ ਸਿੰਪਲ ਹੈ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਚਿੱਠੀ ਲਿਖ ਕੇ ਕਿਹਾ ਕਿ ਨਰੇਗਾ ਦੀ ਦਿਹਾੜੀ ਵਧਾ ਦਿਓ। ਇਹ ਦਿਹਾੜੀ ਦੀ ਮੰਗ ਤੁਸੀਂ ਕਿਤੋਂ ਕਰ ਰਹੇ ਹੋ? ਉਸ ਕੇਂਦਰ ਤੋਂ ਜਿਹਨੇ ਪਹਿਲਾਂ ਹੀ ਬਜਟ ਘਟਾਇਆ ਹੋਇਆ। ਬਿਲਕੁਲ ਸਹੀ ਹੈ ਪ੍ਰਵੀਨ ਜੀ। ਪਿਛਲੇ ਵਾਰ ਬਜਟ ਦੇ ਵਿੱਚ 99 ਕਰੋੜ ਰੁਪਏ ਦਾ ਬਜਟ ਸੀ ਮਨਰੇਗਾ ਦਾ। ਮੈਂ ਪੰਜਾਬ ਦੇ ਹਵਾਲੇ ਨਾਲ ਜੇਕਰ ਗੱਲ ਕਰਾਂ ਤਾਂ 99 ਕਰੋੜ ਦਾ ਬਜਟ ਸੀ, ਤੇ ਇਸ ਵਾਰ ਉਹ ਕੁੱਲ ਬਜਟ ਘਟ ਕੇ 60 ਕਰੋੜ ਦਾ ਰਹਿ ਗਿਆ। ਤੇ ਪੰਜਾਬ ਦੇ ਬਜਟ 'ਚ ਕਿੰਨੀ ਕਟੌਤੀ ਹੋ ਗਈ? 30% ਕਟੌਤੀ ਹੋ ਗਈ। ਬਿਲਕੁਲ ਸਹੀ ਹੈ। ਤੇ ਫਿਰ ਆਪਾਂ ਉਸ ਹਵਾਲੇ ਨਾਲ ਜੇਕਰ ਗੱਲ ਕਰਦੇ ਹਾਂ ਕਿ ਭਾਈ ਉਹਨਾਂ ਦਾ ਬਜਟ ਘਟਾਤਾ, ਅਸੀਂ ਉਹਨਾਂ ਤੋਂ ਦਿਹਾੜੀਆਂ ਵਧਾਉਣ ਦੀ ਮੰਗ ਕਰਦੇ ਹਾਂ। ਕਿਉਂ ਵਧਾਉਣਗੇ ਅਗਲੇ? ਪਰ ਮੈਂ ਕਹਿੰਦਾ ਇਹ ਕੰਮ ਤਾਂ ਕੇਂਦਰ ਨੇ ਕਰਨਾ, ਤਾਂ ਤੁਸੀਂ ਕੇਂਦਰ ਨੂੰ ਚਿੱਠੀ ਲਿਖੀ ਜੀ। ਜਿਹੜਾ ਕੰਮ ਮੁੱਖ ਮੰਤਰੀ ਸਾਹਿਬ ਕਰ ਸਕਦੇ ਨੇ ਉਹ ਕਰ ਲੈਣ। ਇੱਕ ਇਸ਼ਤਿਹਾਰ ਲਵਾਉਣ ਦਾ, ਇੱਕ ਮਸ਼ਹੂਰੀ ਕਰਨ ਦਾ ਮੈਂ ਮੌਕਾ ਦੇ ਦੇਣਾ ਪੰਜਾਬ ਸਰਕਾਰ ਨੂੰ ਜੀ।
ਪੰਜਾਬ ਸਰਕਾਰ ਘੱਟੋ ਘੱਟ ਇੰਨਾ ਤਾਂ ਕਰ ਸਕਦੀ ਆ ਕਿ ਭਾਈ ਜਿਹੜੇ ਨਰੇਗਾ ਵਾਲੇ ਨੇ ਉਹਨਾਂ ਦੇ ਨਾਲ ਅਸੀਂ ਕਿੰਨੇ ਰੁਜ਼ਗਾਰ 1 ਲੱਖ ਤੱਕ 75,000 ਤੋਂ ਲੈ ਕੇ 1 ਲੱਖ ਤੱਕ ਬੰਦੇ ਨੂੰ ਰੁਜ਼ਗਾਰ ਪੰਜਾਬ ਸਰਕਾਰ ਦੇ ਸਕਦੀ ਹੈ ਨਰੇਗਾ ਦੇ ਤਹਿਤ। ਠੀਕ ਹੈ। ਤੇ ਉਹ ਦੇ ਦੇਣ। ਔਰ ਉਹਦੇ ਵਿੱਚ ਵਰਗ ਵੀ ਪੜ੍ਹਿਆ ਲਿਖਿਆ ਆਉਂਦਾ ਜੀ। ਪ੍ਰਵੀਨ ਜੀ ਸਿੰਪਲ ਜਿਹਾ ਫਾਰਮੂਲਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਅੱਜ ਨਰੇਗਾ ਦੇ ਤਹਿਤ ਜਿਨ੍ਹਾਂ ਦੇ ਜੌਬ ਕਾਰਡ ਬਣੇ ਨੇ, ਹਾਂਜੀ, ਇਹ ਤਾਂ ਵੈਸੇ ਵੱਖਰਾ ਪਹਿਲੂ ਹੈ ਇੱਕ ਕਿ ਪਿਛਲੇ ਦਿਨ ਇੱਕ ਖਬਰ ਆਉਂਦੀ ਹੈ, ਆਪਾਂ ਸ਼ਾਇਦ ਚਰਚਾ ਵੀ ਕੀਤੀ ਸੀ ਉਹਦੀ, ਕਿ ਪੰਚਾਇਤਾਂ ਦੇ ਚਹੇਤਿਆਂ ਦੇ ਉਹੇ ਜਿਹਾਂ ਦੇ ਜਾਂ ਪੰਚਾਇਤਾਂ ਦੀ ਸ਼ਹਿ ਤੇ ਠੱਗੀ ਦੇ ਉਹੇ ਜਿਹੇ ਮਾਮਲੇ ਸਾਹਮਣੇ ਆਏ ਕਿ ਜਿਹੜੇ ਬੰਦੇ ਵਿਚਾਰੇ ਇਸ ਦੁਨੀਆ ਤੇ ਵੀ ਨਹੀਂ ਰਹੇ, ਹਾਂਜੀ, ਉਹ ਵੀ ਨਰੇਗਾ ਦੀ ਦਿਹਾੜੀ ਕਰੀ ਜਾਂਦੇ ਸੀ। ਹਾਂਜੀ ਹਾਂਜੀ ਬਿਲਕੁਲ। ਬਕਾਇਦਾ 14 ਪੰਚਾਇਤਾਂ ਦੇ ਉਹ ਮਾਮਲੇ ਸਾਹਮਣੇ ਆਏ ਕਿ 18 ਮਰੇ ਹੋਏ ਬੰਦਿਆਂ ਦੀ ਵੀ ਦਿਹਾੜੀ 'ਚ ਹਾਜ਼ਰੀ ਲੱਗ ਰਹੀ ਸੀ ਨਰੇਗਾ 'ਚ ਰਜਿਸਟਰ, ਤੇ ਉਹਨਾਂ ਦੇ ਪੈਸੇ ਕੌਣ ਖਾ ਗਿਆ ਜੀ? ਪਰ ਇੱਧਰ ਜਿਹੜੇ ਹਵਾਲੇ ਨਾਲ ਮੈਂ ਨੌਕਰੀ ਦੀ ਗੱਲ ਕਰਦਾ ਕਿ ਨੌਕਰੀ ਦੇ ਸਕਦੇ ਆ ਪੰਜਾਬ ਦੇ ਵਿੱਚ ਇਸ ਮੌਕੇ ਜਿਹੜਾ ਰਿਕਾਰਡ ਹੈ ਉਹ ਜੀ ਕਰੀਬ 20,58,000 ਜੌਬ ਕਾਰਡ ਬਣੇ ਹੋਏ ਆ। ਠੀਕ ਹੈ। 20 ਲੱਖ ਤੋਂ ਵੱਧ, ਮਤਲਬ 20,58,000 ਮਤਲਬ 20.5 ਲੱਖ ਦੇ ਕਰੀਬ ਜੌਬ ਕਾਰਡ ਨੇ ਪੰਜਾਬ 'ਚ। 20.5 ਲੱਖ ਜੌਬ ਕਾਰਡ ਦਾ ਮਤਲਬ ਸਿੰਪਲ ਜਿਹਾ ਗੱਲ ਹੈ ਕਿ 40 ਜੌਬ ਕਾਰਡ ਦੇ ਪਿੱਛੇ ਇੱਕ ਨਿਗਰਾਨ ਦੀ ਭਰਤੀ ਹੋ ਸਕਦੀ ਹੈ ਜੀ ਪਿੰਡਾਂ 'ਚ। ਅੱਛਾ। ਜੇ 40 ਬੰਦੇ ਨੇ, 40 ਬੰਦੇ ਨਰੇਗਾ ਦੇ ਤਹਿਤ ਦਿਹਾੜੀ ਕਰ ਰਹੇ ਨੇ, ਉਹਨਾਂ ਦੀ ਦਿਹਾੜੀ ਦੇ ਕੰਮਕਾਰ ਦੀ ਨਿਗਰਾਨੀ ਦੇ ਲਈ ਇੱਕ ਪੜ੍ਹੇ ਲਿਖੇ ਬੰਦੇ ਦੀ ਭਰਤੀ ਹੋ ਸਕਦੀ ਹੈ। ਠੀਕ ਹੈ। ਔਰ ਉਸ ਨਿਗਰਾਨ ਨੂੰ ਮਤਲਬ ਪੈਸੇ ਤਾਂ ਕੇਂਦਰ ਦੇ ਹੀ ਦੇਣੇ ਆ ਨਾ, ਤੁਸੀਂ ਤਾਂ ਦੇਣਾ ਕਿ ਭਾਈ ਆਹ ਨਰੇਗਾ ਦੇ ਤਹਿਤ ਸਾਡੀ ਇੰਨੀ ਬੰਦੀ ਆ, ਉਹਦੇ ਪੈਸੇ ਦੇਣੇ ਪੈਣੇ, ਉਹਨਾਂ ਨੂੰ ਰੋਕ ਨਹੀਂ ਸਕਦੇ ਚਾਹੇ ਬਜਟ ਘੱਟ ਰੱਖਿਆ ਹੋਵੇ। ਉਹਦੇ ਤਹਿਤ ਇੱਕ ਨਿਗਰਾਨ ਜਿਹੜਾ ਰੱਖਿਆ ਜਾਂਦਾ ਹੈ ਉਹਨੂੰ ਕਰੀਬ ਮਤਲਬ ਕਿ ਜਦੋਂ ਇਸ ਹਵਾਲੇ ਨਾਲ ਸਾਹਮਣੇ ਆਉਂਦਾ ਤਾਂ ਉਹਦੀ ਇਹ 10,000 12,000 ਤੱਕ ਤਨਖਾਹ ਬਣਦੀ ਹੈ। ਠੀਕ ਹੈ। ਉਸ ਨਿਗਰਾਨ ਦੀ। ਸੋ 50,000 ਬੰਦਾ ਸਿੱਧਾ 20,58,000 ਜੌਬ ਕਾਰਡ ਦੇ ਪਿੱਛੇ 50,000 ਸਿੱਧੇ ਨਿਗਰਾਨ ਭਰਤੀ ਹੁੰਦੇ ਆ ਪੰਜਾਬ 'ਚ। ਤੇ ਕਿਉਂ ਨਹੀਂ ਨੌਕਰੀ ਦਿੰਦੇ ਜੀ ਨਾ 50,000 ਨੌਜਵਾਨਾਂ ਨੂੰ ਜੀ। ਸੋ ਇਹ ਇੱਕ ਪਹਿਲੂ ਆ। ਦੂਜਾ ਫਿਰ ਰੁਜ਼ਗਾਰ ਸਹਾਇਕ ਰੱਖਣ ਦੀ ਗੱਲ ਆਈ। ਇਸੇ ਨਰੇਗਾ ਦੇ ਤਹਿਤ ਤੁਸੀਂ ਰੁਜ਼ਗਾਰ ਸਹਾਇਕ ਰੱਖ ਸਕਦੇ ਹੋ। ਉਹ ਹਰ ਪਿੰਡ ਦੇ ਪਿੱਛੇ ਇੱਕ ਰੱਖਣਾ ਜੀ। ਹਰ ਪਿੰਡ 'ਚ ਇੱਕ ਰੁਜ਼ਗਾਰ ਸਹਾਇਕ ਰੱਖਿਆ ਜਾ ਸਕਦਾ ਹੈ ਜਿਹਦੀ ਤਨਖਾਹ 15 ਤੋਂ 20,000 ਹੈ। ਤੇ ਉਹ ਰੁਜ਼ਗਾਰ ਸਹਾਇਕ ਮਤਲਬ ਇਹਦਾ ਮਤਲਬ 12,000 ਤੋਂ ਵੱਧ 13,000 ਦੇ ਲਗਭਗ ਪਿੰਡ ਨੇ ਪੰਜਾਬ 'ਚ, ਤੇ 13,000 ਤਾਂ ਰੁਜ਼ਗਾਰ ਸਹਾਇਕ ਹੋ ਗਏ। ਹਾਂਜੀ ਹਾਂਜੀ। ਉਹ ਕਿੱਥੇ ਨੇ? ਤੇ ਫਿਰ ਉਹ ਰੱਖ ਲੈਣ, 15 ਤੋਂ 20,000 ਤਨਖਾਹ ਮਿਲਦੀ ਆ ਉਹਨਾਂ ਬੰਦਿਆਂ ਨੂੰ। ਹੋਰ ਛੱਡੋ, ਇੱਕ ਹੋਰ ਪਹਿਲੂ ਇਹਦੇ ਵਿੱਚ ਕਿ ਤੁਸੀਂ ਬਕਾਇਦਾ ਤੌਰ ਤੇ ਸਹਾਇਕ ਇੰਜੀਨੀਅਰ ਰੱਖੇ ਜਾ ਸਕਦੇ ਨੇ। ਠੀਕ ਹੈ। ਮੈਂ ਦੇਖ ਰਿਹਾ ਸੀਗਾ ਕਹਿੰਦੇ ਜੀ ਕਿ 2500 ਦੇ ਪਿੱਛੇ, ਜੇ 2500 ਬੰਦਾ ਟੋਟਲ ਜਿੰਨੇ ਪਿੰਡਾਂ ਦਾ ਮਿਲਾ ਕੇ ਜੌਬ ਕਰਨ ਵਾਲਾ ਬਣਦਾ ਤਾਂ 2500 ਦੇ ਪਿੱਛੇ 4 ਜੂਨੀਅਰ ਇੰਜੀਨੀਅਰ ਭਰਤੀ ਕੀਤੇ ਜਾ ਸਕਦੇ। ਠੀਕ ਹੈ। ਵਿਚਾਰੇ ਡਾਂਗਾ ਖਾਂਦੇ ਆ ਜੀ, ਚੱਕੀ ਫਿਰਦੇ ਆਪਣੀਆਂ ਡਿਗਰੀਆਂ। ਸੋ ਜੇ 2500 ਦੇ ਪਿੱਛੇ 4 ਜੂਨੀਅਰ ਇੰਜੀਨੀਅਰ ਰੱਖੀ ਜਾ ਸਕਦੇ ਆ ਤਾਂ ਇਹ ਕਰੀਬ ਮਤਲਬ ਕਿ 25,000 ਦੀ ਤਨਖਾਹ ਵਾਲੇ ਬੰਦੇ ਬਣਦੇ ਆ। ਇਹਨਾਂ ਨੂੰ 25,000 ਰੁਪਏ ਤਨਖਾਹ ਮਿਲਣੀ ਹੈ। ਜਿਨ੍ਹਾਂ ਨੇ ਫਿਰ ਧਿਆਨ ਰੱਖਣਾ ਕਿ ਭਾਈ ਇਸ ਪਿੰਡ 'ਚ ਪਾਣੀ ਦੇ ਪੱਧਰ ਲਈ ਕੀ ਕਰਨ ਦੀ ਲੋੜ ਹੈ ਜੀ, ਬਿਲਕੁਲ। ਇੱਥੇ ਟੋਭਾ ਜਿਉਂਦਾ ਕਰਨ ਦੀ ਲੋੜ ਹੈ, ਇੱਥੇ ਬੋਰ ਨਹੀਂ ਹੋਣਾ ਚਾਹੀਦਾ, ਇੱਥੇ ਬੂਟੇ ਲਾਓ, ਉਹ ਸਾਰਾ ਕੁਝ ਉਹਦੇ ਲਈ ਫਿਰ ਰੁਜ਼ਗਾਰ ਸਹਾਇਕ ਪ੍ਰਬੰਧ ਕਰੂਗਾ। ਰੁਜ਼ਗਾਰ ਦੇ ਨਿਗਰਾਨ ਕੰਮ ਦੀ ਨਿਗਰਾਨੀ ਕਰੂਗਾ। ਮਜ਼ਦੂਰ ਮਜ਼ਦੂਰੀ ਕਰਨਗੇ, ਉਹਦੇ ਨਾਲ 1 ਲੱਖ ਨਵਾਂ ਰੁਜ਼ਗਾਰ ਪੈਦਾ ਹੋ ਗਿਆ 24,58,000 ਜੌਬ ਕਾਰਡ ਤੋਂ ਬਿਨਾਂ। ਠੀਕ ਹੈ। 1 ਲੱਖ ਨਵੇਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਦਾ। ਸਰਕਾਰੀ ਯੋਜਨਾ ਤੇ ਕਿਉਂ ਨਹੀਂ ਕੰਮ ਕਰਦੀ? ਇੱਕ ਤਾਂ ਜਿਹੜਾ ਇਹ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਕਿ ਭਾਈ ਇਹਨਾਂ ਤੋਂ ਕੰਮ ਨਹੀਂ ਸਹੀ ਲਿਆ ਜਾਂਦਾ, ਟਾਈਮ ਪਾਸ ਹੈ, ਜਾਂ ਸਰਪੰਚ ਦੇ ਚਹੇਤਿਆਂ ਤੋਂ ਤੱਕ ਟਾਰਗੇਟ ਹੋਵੇ, ਪਿੰਡ ਨੂੰ ਪਤਾ ਹੋਵੇ ਕਿ ਭਾਈ ਅਸੀਂ ਆਹ ਕੰਮ ਕਰਾਉਣਾ ਜੀ। ਮਤਲਬ ਪੰਚਾਇਤਾਂ ਇੱਥੇ ਤੱਕ ਨਹੀਂ ਕੰਮ ਕਰ ਸਕੀਆਂ ਕਿ ਪਿੰਡ ਦੇ 5 ਏਕੜ ਤੋਂ ਘੱਟ ਵਾਲੇ ਕਿਸਾਨਾਂ ਨੂੰ ਇਸ ਦਾਇਰੇ 'ਚ ਕਿਉਂ ਨਹੀਂ ਲਿਆ ਸਕੇ, ਜਦੋਂ ਕਿ ਨਰੇਗਾ ਕਹਿੰਦਾ ਬਿਲਕੁਲ ਕਿ 5 ਏਕੜ ਤੱਕ ਜਿਹੜਾ ਕਿਸਾਨ ਹੈ ਪ੍ਰਵੀਨ ਜੀ, ਉਹਨੇ ਮੁਰਗੀ ਫਾਰਮ ਖੋਲਣਾ ਹੈ, ਉਹਨੇ ਡੇਅਰੀ ਫਾਰਮ ਖੋਲਣਾ ਹੈ, ਉਹਨੇ ਬੱਕਰੀਆਂ ਪਾਲਣੀਆਂ, ਉਹਨੂੰ ਸ਼ੈੱਡ ਤੱਕ ਬਣਾਉਣ ਦਾ ਖਰਚਾ ਨਰੇਗਾ ਤੋਂ ਮਿਲਣਾ। ਬਿਲਕੁਲ ਸਹੀ ਹੈ। ਤੁਸੀਂ ਬਾਗ ਲਾਉਣਾ, ਤੁਹਾਨੂੰ ਬੂਟੇ ਤੱਕ, ਬੂਟਿਆਂ ਦੀ ਨਿਗਰਾਨੀ ਤੱਕ, ਬੂਟਿਆਂ ਦੇ ਪਾਲਣ ਤੱਕ ਦਾ ਖਰਚਾ ਤੇ ਕੰਮ ਕਰਨ ਦੀ ਦਿਹਾੜੀ ਵੱਖਰੀ ਆ। ਮੈਨੂੰ ਦੱਸ ਦਿਓ ਪੰਜਾਬ 'ਚ ਕਿੰਨੇ ਕੁ ਕਿਸਾਨਾਂ ਨੂੰ ਨਰੇਗਾ ਤਹਿਤ ਦਿਹਾੜੀ ਮਿਲਦੀ ਆ ਜੀ? ਸਰਪੰਚ ਦੇ ਜੇਬ 'ਚੋਂ ਜਾਂਦੇ ਨੇ, MLA ਦੀ ਜੇਬ 'ਚੋਂ ਜਾਂਦੇ ਨੇ, ਮੁੱਖ ਮੰਤਰੀ ਦੀ ਜੇਬ 'ਚੋਂ ਜਾਂਦੇ ਨੇ, ਜਾਂ ਕੇਂਦਰ ਆਪਣੇ ਪੱਲਿਓਂ ਦਿੰਦਾ, ਦੇਸ਼ ਦਾ ਹੀ ਪੈਸਾ ਹੈ ਜੀ। ਤੇ ਕਿਉਂ ਨਹੀਂ ਪੰਚਾਇਤਾਂ ਇਸ ਗੱਲ ਲਈ ਆਉਂਦੀਆਂ ਕਿ ਯਾਰ ਸਾਡੇ ਪਿੰਡ ਦਾ ਜਿਹੜਾ ਛੋਟਾ ਕਿਸਾਨ ਹੈ
1 ਏਕੜ 2 ਏਕੜ 2.5 ਏਕੜ 3 ਏਕੜ ਵਾਲਾ ਹੂੰ ਘੱਟੋ ਘੱਟ ਉਹਨੂੰ ਦਿਹਾੜੀ ਤਾਂ ਮਿਲ ਜਾਵੇ ਆਪਣੇ ਖੇਤ ਦੇ ਕੰਮ ਕਰਨ ਦੀ। ਹੂੰ ਝੋਨੇ ਜੀ ਦੀ MSP ਜੇ 40,000 ਵੀ ਚੱਲ ਜਾਵੇ ਤਾਂ ਵੀ ਮੈਨੂੰ ਦੱਸ ਦਿਓ ਕਿ 1 ਕਿੱਲੇ ਵਾਲਾ ਕਿੰਨਾ ਕੁ ਕਮਾ ਲੂਗਾ ਭਾਈ। ਬਿਲਕੁਲ ਸਹੀ ਹੈ। ਤੇ ਫਿਰ ਕਿਉਂ ਨਹੀਂ ਇਸ ਮਸਲੇ ਤੇ ਗੱਲ ਕਰਦੇ? ਪਿੰਡ ਦੇ ਮਜ਼ਦੂਰ ਦਾ ਵੀ ਭਲਾ ਇਹਦੇ ਵਿੱਚ, ਪਿੰਡ ਦੇ ਕਿਸਾਨ ਦਾ ਵੀ ਭਲਾ, ਤੇ ਪਿੰਡ ਦੀ ਦਿੱਖ ਦਾ ਵੀ ਭਲਾ, ਸਾਰਾ ਪਿੰਡ ਸੋਹਣਾ ਵੀ ਬਣ ਜਾਵੇ। ਨਰੇਗਾ ਇੱਕ ਚੰਗੀ ਯੋਜਨਾ ਹੈ, ਪਰ ਇਸ ਨੂੰ ਅਸੀਂ ਭ੍ਰਿਸ਼ਟਾਚਾਰੀ ਦਾ ਅੱਡਾ ਬਣਾ ਕੇ ਰੱਖਦਾ, ਜਿੱਥੇ ਅਸੀਂ ਮਰਿਆਂ ਦੇ ਨਾਂ ਤੇ ਵੀ, ਇਹਦਾ ਮਤਲਬ ਸਰਪੰਚਾਂ ਪੰਚਾਂ ਦੇ ਢਿੱਡ ਨਹੀਂ ਭਰੇ ਹੋਣੇ ਉਹਨਾਂ ਦੇ, ਜਿਨ੍ਹਾਂ ਨੇ ਮਰਿਆਂ ਦੀ ਦਿਹਾੜੀਆਂ ਵੀ ਖਾ ਲੀਆਂ ਜੀ। ਸੋ ਇਸ ਲਈ ਇਹ ਕੱਲੀਆਂ ਚਿੱਠੀਆਂ ਲਿਖਣ ਨਾਲ ਨਹੀਂ ਮਾਮਲਾ ਹੱਲ ਹੋਣਾ, ਇਸ ਦੀ ਗਹਿਰਾਈ 'ਚ ਸਮਝਣ ਮੁੱਖ ਮੰਤਰੀ ਸਾਹਿਬ। ਜੇ ਪਹਿਲੀਆਂ ਸਰਕਾਰਾਂ ਨੇ ਨਹੀਂ ਦਿੱਖ ਕੀਤੀ ਤਾਂ ਤੁਸੀਂ ਤਾਂ ਕਹਿੰਦੇ ਹੋ ਮੈਂ ਪਿੰਡਾਂ 'ਚ ਉੱਠ ਕੇ ਆਇਆ ਭਾਈ, ਫਿਰ ਤੁਹਾਨੂੰ ਆ ਪਿੰਡੂ ਮਸਲੇ ਪਤਾ ਹੋਣੇ ਚਾਹੀਦੇ ਆ। ਸੋ ਮੈਂ ਕਹਿੰਦਾ ਦਿਹਾੜੀ ਵਧਾਉਣ ਦੀ ਮੰਗ ਸਹੀ ਆ, ਪਰ ਉਹ ਦਿਹਾੜੀ 381 ਰੁਪਏ ਵੀ ਬਹੁਤ ਘੱਟ ਆ। ਉਹ ਇੱਕ ਸਨਮਾਨਜਨਕ ਦਿਹਾੜੀ ਹੋਣੀ ਚਾਹੀਦੀ ਹੈ, ਜਿਹਦੇ ਨਾਲ ਘੱਟੋ ਘੱਟ ਮਹੀਨੇ ਦਾ ਘਰ-ਬਾਰ ਤਾਂ ਚੱਲੇ। ਤੇ ਦੂਸਰਾ ਜਿਹੜਾ 75,000 ਤੋਂ 1 ਲੱਖ ਦੇ ਕਰੀਬ 3 ਤਰ੍ਹਾਂ ਦੇ ਰੂਪ 'ਚ, ਨਿਗਰਾਨ ਦੇ ਰੂਪ 'ਚ, ਸਹਾਇਕ ਦੇ ਰੂਪ 'ਚ, ਰੀਜਨਲ ਦੇ ਰੂਪ 'ਚ ਨੌਕਰੀਆਂ ਦੇਣ ਦਾ ਰਾਹ ਖੜਾ ਹੈ। ਸਰਕਾਰ ਤੇ ਅਫਸਰ ਕਿਉਂ ਨਹੀਂ ਇਸ ਉੱਤੇ ਅੱਗੇ ਵਧਦੇ? ਇਹਦੇ ਉੱਤੇ ਵੀ ਗੌਰ ਕਰਨ ਦੀ ਲੋੜ। ਜੀ 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 ਸ਼ਰਮਾ ਜੀ, ਜਦੋਂ ਆਪਾਂ ਗੱਲਬਾਤ ਕਰ ਰਹੇ ਸੀ ਨਾ, ਤੇ ਇਸੇ ਦਰਮਿਆਨ ਮੈਨੂੰ ਕੇਜਰੀਵਾਲ ਦੀ ਕਈ ਗੱਲ ਇੱਕ ਯਾਦ ਆ ਗਈ। काम करने के लिए पैसे की जरूरत नहीं, नीयत होनी चाहिए, कहने सी ना। फिर थोड़ी नीयत क्यों नहीं? नहीं, सच कहता हमेशा। जी जी बिल्कुल, केजरीवाल बहुत जी सच्चा बंदा। वो कहता कि नीयत होनी चाहिए, ये ਵੱਖਰੀ ਗੱਲ, ਉਹ ਕਹਿਣਾ ਭੁੱਲ ਜਾਂਦਾ ਕਿ ਸਾਡੀ ਨੀਤ ਨਹੀਂ ਹੈ। ਹਾਂ ਬਿਲਕੁਲ ਬਿਲਕੁਲ। ਅਗਲੀ ਗੱਲ ਦੇ ਵੱਲ ਵਧੀਏ ਸ਼ਰਮਾ ਜੀ, ਤੇ ਜਦੋਂ ਅੱਗੇ ਨਾ ਪਿੰਡਾਂ ਦੇ ਵਿੱਚ ਇੱਕ ਜਦੋਂ, ਕਿਉਂਕਿ ਲੋਕਾਂ ਨੂੰ ਵਿਚਾਰਿਆਂ ਨੂੰ ਖੁਸ਼ੀ ਦੇ ਮੌਕੇ ਬਹੁਤ ਘੱਟ ਮਿਲਦੇ ਸੀ, ਤੇ ਜੇ ਕਿਸੇ ਦੀ ਬਰਾਤ ਬਰੂਤ ਜਾਣੋ ਕੋਈ ਰਹਿ ਜਾਂਦਾ, ਤੇ ਉਹਨੇ ਲਾਂਭਾ ਦੇਣਾ, ਭਾਈ ਤੁਸੀਂ ਸਾਨੂੰ ਲਗਾਏ ਨਹੀਂ, ਤੇ ਅਗਲਾ ਕਹਿੰਦਾ ਭਾਈ ਤੁਹਾਡੇ ਸੱਦਾ ਦੇ ਦਿੱਤਾ ਸੀ, ਤੂੰ ਬਿਮਾਰ ਠਮਾਰ ਸੀ, ਤੁਹਾਡਾ ਫਲਾਨਾ ਜਾਵੜਿਆ ਸੀ, ਹਨਾ। ਸ਼ਿਕਵੇ ਗਿਲੇ ਸ਼ਿਕਵੇ ਵੀ ਸ਼ਰੀਕੇ 'ਚ ਹੀ ਹੁੰਦੇ, ਤੁਹਾਨੂੰ ਪਤਾ ਹੈ ਨਾ। ਇੱਥੇ ਹੁਣ ਬਿਮਾਰੀ ਠਮਾਰੀ ਦਾ ਵੀ ਪੰਗਾ ਪੈ ਗਿਆ, ਤੇ ਪੰਗਾ ਕੁਰਸੀ ਦਾ। ਗੱਲ ਬਰਾਤ ਦੀ ਨਹੀਂ ਹੈ, ਗੱਲ ਕੁਰਸੀ ਦੀ ਹੈ। ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ। ਜਦੋਂ ਪਿਛਲੀ ਵਾਰੀ ਗੱਲ ਛਿੜੀ ਸੀ, ਆਪਾਂ ਸਭ ਤੋਂ ਪਹਿਲਾਂ ਇਸੇ ਮੰਚ ਤੇ ਖਬਰ ਸਾਂਝੀ ਕੀਤੀ ਸੀ ਕਿ ਕੈਪਟਨ ਨੂੰ ਬਹੁਤ ਛੇਤੀ ਰਾਜਪਾਲ ਦਾ ਅਹੁਦਾ ਮਿਲ ਸਕਦਾ, ਪਰ ਅਹੁਦਾ ਮਿਲ ਨਹੀਂ ਸਕਿਆ ਕਿਉਂਕਿ ਬਿਮਾਰੀ ਚੱਲ ਰਹੀ ਸੀ, ਇਲਾਜ ਹੋ ਰਿਹਾ ਸੀ। ਹੁਣ ਫੇਰ ਚਰਚੇ ਹੈ ਕਿ ਉਹ ਰਾਜਪਾਲ ਬਣ ਸਕਦੇ ਆ। ਪਹਿਲਾਂ ਮਹਾਰਾਸ਼ਟਰ ਦੇ ਸੀ, ਤੇ ਹੁਣ ਜੰਮੂ ਕਸ਼ਮੀਰ ਦੇ ਚਰਚੇ। ਇੱਕ ਤਾਂ ਇਹਨਾਂ ਚਰਚਿਆਂ ਦੇ ਵਿੱਚ ਵਲ ਕਿੰਨਾ, ਇਹ ਜ਼ਰੂਰ ਦੱਸਿਓ। ਇੱਕ ਇਹ ਕਿ ਉਹਨਾਂ ਦੇ ਮਨ ਦੇ ਵਿੱਚ ਵਲਵਲਾ ਕਿੱਥੋਂ ਆਇਆ? ਟਿਕਟਕਾ ਹੋ ਗਿਆ ਸੀਗਾ, ਸੁਣਿਆ ਪਿਛਲੇ ਦਿਨਾਂ 'ਚ। ਪ੍ਰਵੀਨ ਜੀ, ਗੱਲ ਇਸ ਤਰ੍ਹਾਂ ਹੈ ਕਿ ਜਦੋਂ ਮੁੱਖ ਮੰਤਰੀ ਦਾ ਅਹੁਦਾ ਗਿਆ ਕੈਪਟਨ ਅਮਰਿੰਦਰ ਕੋਲੋਂ, ਤਾਂ ਉਹਨੇ ਵੱਖਰੀ ਪਾਰਟੀ ਬਣਾਈ ਜੀ, ਤੇ ਪਰ ਪਤਾ ਸੀ ਕਿ ਵੱਖਰੀ ਪਾਰਟੀ ਨੇ ਖੱਟਣਾ ਕੁਛ ਨਹੀਂ ਗਾ। ਪਰ ਉਸ ਸਮੇਂ ਉਹਨੂੰ ਇਹ ਸੀਗਾ ਕਿ ਜੇ ਸਿੱਧਾ ਹੀ ਬੀਜੇਪੀ 'ਚ ਹੁਣੇ ਚਲਾ ਗਿਆ ਤਾਂ ਕਿਤੇ ਲੋਕ ਮੇਰਾ ਘਰ ਨਾ ਘੇਰ ਲੈਣ, ਵੋਟਾਂ ਮੂਹਰੇ ਨੇ। ਹਾਂਜੀ ਹਾਂਜੀ ਬਿਲਕੁਲ। ਉਸ ਸਮੇਂ ਜੇ ਤੱਤਾ ਮਤਲਬ ਕਿ ਦਿੱਲੀ ਨੂੰ ਜਿੱਤ ਕੇ ਮੁੜੇ ਸੀ ਪੰਜਾਬ ਨੂੰ, ਇਸ ਲਈ ਉਹਨਾਂ ਨੂੰ ਉਹ ਡਰ ਸੀਗਾ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਸਾਰਿਆਂ ਨੂੰ ਸੀਗਾ ਕਿ ਬੀਜੇਪੀ ਨਾਲ ਤਾਲਮੇਲ ਹੈਗਾ, ਤੇ ਬੀਜੇਪੀ ਜਾਣਾ, ਤੇ ਬੀਜੇਪੀ ਨਾਲ ਹੀ ਗਏ। ਜਾਣ ਤੋਂ ਬਾਅਦ ਹੀ ਇਹ ਚਰਚਾ, ਜਾਂ ਜਾਣ ਤੋਂ ਪਹਿਲਾਂ ਹੀ ਇਹ ਚਰਚਾ ਸੀ ਕਿ ਲੈ ਬਾਈ ਰਾਸ਼ਟਰਪਤੀ ਦਾ ਉਮੀਦਵਾਰ ਵੀ ਹੋ ਸਕਦਾ, ਤੇ ਉਧਰ ਕਹਿੰਦੇ ਨਹੀਂ ਉਪ ਰਾਸ਼ਟਰਪਤੀ ਤਾਂ ਪੱਕਾ ਹੀ ਆ, ਹੈ ਨਾ। ਤੇ ਨਹੀਂ, ਜਿਹੜੇ ਮੁਲਕ ਦਾ ਚਾਹਵੇ ਜੀ ਉੱਥੇ ਬਸ ਇਹਨੂੰ ਰਾਜਦੂਤ ਲਾ ਦੇਣਗੇ ਜੀ। ਤੇ ਅਮਰਿੰਦਰ ਕਹਿੰਦੇ ਜੀ ਵਿਦੇਸ਼ 'ਚ ਜਾਣਾ ਚਾਹੁੰਦੇ ਨੇ ਜੀ, ਉੱਥੇ ਐ ਮਿਲ ਲੈਣਗੇ ਜੀ, ਆਪਣੇ ਪੁਰਾਣੇ ਰਿਸ਼ਤੇ ਕਾਇਮ ਹੋ ਜਾਣਗੇ ਜੀ, ਗਵਾਂਢੀ ਮੁਲਕ ਵਾਲੇ ਵੀ ਆ ਜਾਣਗੇ ਜੀ, ਬੜੀਆਂ ਤਰ੍ਹਾਂ ਦੀਆਂ ਚਟਕਾਰੇ ਲੈ ਕੇ ਖਬਰਾਂ ਚੱਲੀਆਂ ਨਾ। ਪਰ ਉਹ ਸਭ ਦੇ ਦਰਮਿਆਨ ਫਿਰ ਇਹ ਗੱਲ ਆਈ ਕਿ ਨਹੀਂ ਜੀ ਉਹ ਰਾਜਪਾਲ ਲੱਗਣਗੇ। ਪਰ ਰਾਜਪਾਲ ਦੇ ਨਾਲ ਨਾਲ ਜਦੋਂ ਉਪ ਰਾਸ਼ਟਰਪਤੀ ਵਾਲੀ ਗੱਲ ਆਈ, ਤਦ ਕਹਿੰਦੇ ਕੇਂਦਰ ਸਰਕਾਰ ਨੇ ਇਸ ਬਾਰੇ ਵਿਚਾਰ ਵੀ ਸ਼ੁਰੂ ਕਰ ਲਿਆ ਸੀ ਕਿ ਧਨਖੜ ਦੀ ਬਜਾਏ ਅਮਰਿੰਦਰ ਨੂੰ ਬਣਾ ਦਿਓ। ਤੁਸੀਂ ਇਹ ਗੌਰ ਕਰੋ ਕਿ ਹੁਣ ਵੀ ਉਹਨਾਂ ਨੇ ਮਤਲਬ ਜਾਟ ਕਹਿ ਲਓ ਜਾਂ ਜੱਟ ਕਹਿ ਲਓ, ਹੈ ਨਾ, ਉਹ ਧਨਖੜ ਨੂੰ ਬਣਾਇਆ ਫਿਰ। ਸੋ ਉਸ ਹਵਾਲੇ ਨਾਲ ਉਹ ਅਮਰਿੰਦਰ ਦੀ ਚਰਚਾ ਸੀ ਕਿ ਅਮਰਿੰਦਰ ਕਿਸੇ ਸਮੇਂ ਮਤਲਬ ਕਿ ਜਾਟ ਸਭਾ ਦੇ ਮੁਖੀ ਵੀ ਰਹੇ ਨੇ, ਹੈ ਨਾ। ਹਾਂਜੀ ਹਾਂਜੀ। ਸੋ ਇਹ ਸਾਰੇ ਦੇ ਵਰਤਾਰੇ ਦੇ ਦੌਰਾਨ ਜਦੋਂ ਇਹਨਾਂ ਦਾ ਜ਼ਿਕਰ ਚੱਲਿਆ, ਤਾਂ ਇਹ ਆਪਰੇਸ਼ਨ ਕਰਾਉਣ ਅਮਰੀਕਾ ਗਏ ਹੋਏ ਸੀ, ਤੇ ਇਲਾਜ ਅਧੀਨ ਸੀ, ਇਸ ਲਈ ਕਹਿੰਦੇ ਜੀ ਨੰਬਰ ਕੱਟਿਆ ਗਿਆ। ਤੇ ਵਾਪਸ ਆਏ, ਤੇ ਵਾਪਸ ਆ ਕੇ ਫੈਸਲਾ ਜੋ ਹੋਇਆ ਕਿ ਭਾਈ ਹੁਣ ਅਗਲੀ ਪੀੜ੍ਹੀ ਨੂੰ ਅੱਗੇ ਤੋਰ ਲਈਏ, ਮੁੰਡਾ ਧੀ, ਹੁਣ ਤਾਂ ਬਾਲ ਚਿੱਟੇ ਦਾ ਸਾਰੇ ਧੀ ਦੇ ਵੀ ਹੋ ਗਏ। ਸੋ ਇਸ ਲਈ ਕਹਿੰਦੇ ਕਿ ਇਸ ਵਰਤਾਰੇ ਵੱਲ ਵਧਣ ਬਾਰੇ ਫੈਸਲਾ ਕੀਤਾ, ਤੇ ਉਸ ਤੋਂ ਬਾਅਦ ਇਹਨਾਂ ਦੀ ਧੀ ਮਤਲਬ ਕਿ ਸਰਗਰਮ ਵੀ ਹੋ ਗਈ ਸਿਆਸਤ ਦੇ ਵਿੱਚ। ਇਸ ਮੌਕੇ ਜੈਇੰਦਰ ਕੌਰ ਹੋਰੀ ਤੁਹਾਨੂੰ ਹਰ ਸਮਾਗਮ 'ਚ ਬੀਜੇਪੀ ਦੇ ਪੰਜਾਬ 'ਚ ਮੁਰਲੀ ਕਤਾਰ 'ਚ ਦਿਖਣਗੇ, ਚਾਹੇ ਉਹ ਰੈਲੀ ਹੋਵੇ ਗੁਰਦਾਸਪੁਰ ਵਾਲੀ, ਚਾਹੇ ਉਹ ਜਾਖੜ ਹੋਰਾਂ ਨੇ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਹੋਵੇ, ਉਹ ਸਾਰੇ ਤਾਂ ਤੁਹਾਨੂੰ ਨਜ਼ਰ ਆਉਂਦੀ ਹੈ ਬੀਬੀ। ਸੋ ਇੱਥੋਂ ਤੈਅ ਮੰਨਿਆ ਜਾ ਰਿਹਾ ਕਿ ਉਹੀ, ਤੇ ਜੇਕਰ ਆਉਂਦੇ ਦਿਨਾਂ 'ਚ ਗੱਠਜੋੜ ਹੋ ਜਾਂਦਾ ਅਕਾਲੀ ਬੀਜੇਪੀ ਦਾ, ਤਾਂ ਬੀਜੇਪੀ ਜਿਹੜੀਆਂ MP ਸੀਟਾਂ ਵੱਧ ਮੰਗਦੀ ਆ,
ਅਕਾਲੀ ਦਲ ਪਟਿਆਲੇ ਵਾਲੀ ਸੀਟ ਵੀ ਬੀਜੇਪੀ ਨੂੰ ਛੱਡਣ ਨੂੰ ਤਿਆਰ ਹੋ ਗਿਆ ਇਸ ਗੱਲ ਪਿੱਛੇ ਕਿ ਮਹਾਰਾਜਾ ਸਾਹਿਬ ਦੇ ਪਰਿਵਾਰ ਨੇ ਲੜਨਾ ਉੱਥੋਂ। ਅੱਛਾ ਜੀ ਜੀ ਵਾਹ। ਇੱਥੋਂ ਤੱਕ ਰਾਜੀ ਹੈ ਇਹ। ਸੋ ਪਰ ਅਮਰਿੰਦਰ ਸਿੰਘ ਕਹਿੰਦਾ ਕਿ ਠੀਕ ਹੈ, ਤੁਸੀਂ ਜਿਵੇਂ ਕਹਿੰਦੇ ਟਕ ਟਕਾ ਟਿਕ ਟਕਾ ਇਸ ਗੱਲ ਤੇ ਹੋ ਗਿਆ ਸੀ ਕਿ ਕੋਈ ਨਾ ਭਾਈ ਹੁਣ ਅਗਲੀ ਪੀੜ੍ਹੀ ਸਾਂਭ ਲੂਗੀ, ਮੇਰੀ ਉਮਰ ਵੀ 81 82 ਸਾਲ ਹੋ ਗਈ, ਕੋਈ ਗੱਲ ਨਹੀਂ। ਠੀਕ ਹੈ। ਪਰ ਜਿੱਦਣ ਜਾਖੜ ਪ੍ਰਧਾਨ ਬਣਿਆ ਹਾਂ ਉਦਣ ਕਹਿੰਦੇ ਫਿਰ ਅਮਰਿੰਦਰ ਨੂੰ ਕਹਿੰਦੇ ਕਿ ਚੋਤਾਈ ਲੱਗ ਗਈ, ਕਿਹਾ ਕੀ ਆ, ਚਾਹੇ ਛੋਟਾ ਭਰਾ ਕਹਿੰਦੇ ਆ ਉਹਨੂੰ, ਚਾਹੇ ਉਹਦੀ ਪ੍ਰਧਾਨਗੀ ਚ ਕੰਮ ਕਰਨ ਦੀਆਂ ਗੱਲਾਂ ਕਰਦੇ ਆ, ਚਾਹੇ ਸ਼ਰੀਫ ਲੀਡਰ ਕਹਿੰਦੇ ਆ, ਬਾਈ ਸ਼ਰੀਕ ਤਾਂ ਇਹਨਾਂ ਰਾਜਨੀਤਿਕਾਂ ਨੂੰ ਸ਼ਰੀਕ ਹੀ ਲੱਗਦੇ ਆ। ਜੀ ਜੀ। ਹੁਣ ਲੱਗਿਆ ਕਿ ਲੈ ਕੱਲ ਆਇਆ ਬੀਜੇਪੀ ਚ, ਮੈਂ ਕਹਿੰਦਾ ਕਿ ਸਤੰਬਰ 2022 ਦਾ ਦਾਖਲ ਹੋਇਆ ਬੀਜੇਪੀ ਚ, ਤੇ ਮੇਰੀ ਮੋਦੀ ਸਾਹਿਬ ਤੁਹਾਡੇ ਨਾਲ ਵਫਾ ਕਾਂਗਰਸ ਦੇ ਮੁੱਖ ਮੰਤਰੀ ਹੋਣ ਤੋਂ ਚੱਲੀ ਆਉਂਦੀ ਆ ਜੀ, ਹੈ ਨਾ, ਤੇ ਤੁਸੀਂ ਮੈਨੂੰ ਕੁਛ ਨਹੀਂ ਦਿੱਤਾ, ਜਾਖੜ ਨੂੰ ਸਿੱਧੀ ਪ੍ਰਧਾਨਗੀ। ਸੋ ਇਸ ਤੋਂ ਵਰਤਾਰੇ ਤੋਂ ਬਾਅਦ ਚਰਚਾ ਚੱਲੀ ਕਿ ਹੁਣ ਭਾਈ ਅਮਰਿੰਦਰ ਨੂੰ ਰਾਜਪਾਲ ਦਾ ਕੋਈ ਅਹੁਦਾ ਦੇ ਕੇ ਚੁੱਪ ਕਰਾਇਆ ਜਾਊਗਾ, ਤਾਂ ਕਿ ਉਹਨੂੰ ਗੱਡੀ ਵੀ ਮਿਲ ਜਾਵੇ ਹੂਟਰ ਵਾਲੀ, 4 ਸੇਵਾਦਾਰ ਮਿਲ ਜਾਣ, ਕੋਠੀ ਮਿਲ ਜਾਵੇ, ਚਲ ਆਰਾਮ ਇਸ ਉਮਰੇ ਆਰਾਮ ਕਰਨ ਦਾ ਅੱਡਾ ਮਿਲ ਜਾਵੇ। ਤੋ ਇਸ ਲਈ ਕਹਿੰਦੇ ਜੀ ਫਿਰ ਗੱਲ ਚੱਲ ਪਈ ਕਿ ਮਹਾਰਾਸ਼ਟਰ ਦਾ ਲਾ ਲਓ ਜੀ। ਪਰ ਪਤਾ ਨਹੀਂ ਠੰਡੀਆਂ ਆਬਾਦੀਆਂ ਦਾ ਸ਼ੌਂਕ ਹੈ ਜਾਂ ਕੀ ਹੈ, ਤੇ ਕਹਿੰਦੇ ਜੰਮੂ ਕਸ਼ਮੀਰ ਦਾ ਬਣਨ ਦੇ ਉੱਤੇ ਸਹਿਮਤੀ ਵੀ ਪ੍ਰਗਟਾਤੀ ਕੈਪਟਨ ਅਮਰਿੰਦਰ ਨੇ ਕਿ ਉਹਦੇ ਨਾਲ ਜੀ ਜੰਮੂ ਕਸ਼ਮੀਰ ਲਾ ਦਿਓ। ਅਸਲ 'ਚ 3 ਸੂਬਿਆਂ ਦੀ ਚਰਚਾ ਹੈ ਕਿ ਕੇਰਲ ਦਾ, ਜੰਮੂ ਕਸ਼ਮੀਰ ਦਾ ਔਰ ਮਹਾਰਾਸ਼ਟਰ ਦਾ ਰਾਜਪਾਲ ਬਦਲਣ ਦੀ ਤਿਆਰੀ ਚ ਬੀਜੇਪੀ, ਮਤਲਬ ਜਿੱਥੇ ਕੈਬਨਿਟ ਵਿਸਤਾਰ ਦੀਆਂ ਗੱਲਾਂ ਚੱਲ ਰਹੀਆਂ ਨੇ ਉੱਥੇ ਆ ਵੀ ਆ। ਠੀਕ ਹੈ। ਸੋ ਇਸ ਦੇ ਵਿੱਚੋਂ ਇਹ ਗੱਲ ਨਿਕਲ ਕੇ ਆਈ ਕਿ ਪਹਿਲਾਂ ਮਹਾਰਾਸ਼ਟਰ ਦਾ ਰਾਜਪਾਲ ਲਾਉਣ ਦੀ ਗੱਲ ਚੱਲੀ ਸੀ, ਹੁਣ ਜੰਮੂ ਕਸ਼ਮੀਰ ਦਾ ਰਾਜਪਾਲ ਮਨੋਜ ਸਿਨਹਾ ਹੋਣੀ ਨੇ ਜਿਹੜੇ ਹੈ ਨਾ, ਉਹ 2020 ਤੋਂ ਚੱਲੇ ਆ ਰਹੇ ਨੇ, 3 ਸਾਲ ਦਾ ਵਕਫਾ ਲਗਭਗ ਹੋ ਗਿਆ ਉਹਨਾਂ ਨੂੰ। ਤੇ ਉਹਨਾਂ ਦੀ ਥਾਂ ਦੇ ਉੱਤੇ ਹੁਣ ਹੋ ਸਕਦਾ ਜੇ ਕੈਪਟਨ ਅਮਰਿੰਦਰ ਇਸ ਗੱਲ ਦੇ ਉੱਤੇ ਸਹਿਮਤ ਹੋ ਜਾਣ ਔਰ ਹਰੀ ਝੰਡੀ ਮਿਲ ਜਾਵੇ, ਜਿਹੜੇ ਰੇਲ ਗੱਡੀਆਂ ਨੂੰ ਝੰਡੀਆਂ ਦਿਖਾਉਣ ਵਾਲੇ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਵੱਲੋਂ, ਸੋ ਫਿਰ ਕੈਪਟਨ ਅਮਰਿੰਦਰ ਸਿੰਘ ਜੰਮੂ ਕਸ਼ਮੀਰ ਦੇ ਰਾਜਪਾਲ ਲੱਗ ਸਕਦੇ ਆ। ਤੇ ਪਟਿਆਲੇ ਤੋਂ ਲੋਕ ਸਭਾ ਦੀ ਚੋਣ ਜੇਕਰ ਗੱਠਜੋੜ ਹੁੰਦਾ ਹੈ ਤੇ ਅਕਾਲੀ ਦਲ ਇਸ ਗੱਲ ਦੇ ਉੱਤੇ ਸਹਿਮਤ ਹੈ ਜਿਵੇਂ, ਤਾਂ ਵੀ ਜੇ ਨਹੀਂ ਹੁੰਦਾ ਫਿਰ ਤਾਂ ਇਕੱਲਿਆਂ ਨਹੀਂ ਲੜਨਾ, ਫਿਰ ਤਾਂ ਆਪੇ ਫਿਰ ਵੀ ਕੈਪਟਨ ਅਮਰਿੰਦਰ ਦੀ ਧੀ ਤਿਆਰੀ ਕਰ ਰਹੀ ਹੈ, ਉਹ ਚੋਣ ਲੜ ਸਕਦੀ। ਜੀ 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 ਬਿਲਕੁਲ ਅਸਾਰ ਪੂਰੇ ਨੇ ਜੀ। ਤੁਸੀਂ ਇਹ ਦੇਖੋ ਕਿ ਬੰਦੇ 'ਚ ਕਲਾ ਹੋਣੀ ਚਾਹੀਦੀ ਹੈ, ਗੁਣ ਤਾਂ ਬੰਦਾ ਰਿਟਾਇਰ ਹੋਣ ਤੋਂ ਬਾਅਦ ਵੀ ਪਵਾ ਲੈਂਦਾ ਆਪਦਾ, ਕੋਈ ਗੁਣ ਹੋਣਾ ਚਾਹੀਦਾ ਤੁਹਾਡੇ 'ਚ। ਸੋ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਦਿੱਲੀ ਦੀ ਸਿਆਸਤ ਦਾ। ਸ਼ਰਮਾ ਜੀ, ਮਨੀਸ਼ ਸਿਸੋਦੀਆ ਦੀ ਈਡੀ ਨੇ ਜਿਹੜੀ ਜਾਇਦਾਦ ਆ ਉਹ ਜ਼ਬਤ ਕਰ ਲਈ ਹੈ। ਪ੍ਰਵੀਨ ਜੀ, ਇਹ ਜਿਹੜਾ ਐਕਸਾਈਜ਼ ਘੁਟਾਲੇ ਵਾਲਾ ਮਾਮਲਾ, ਹਾਂਜੀ, ਇਸ ਮਾਮਲੇ ਦੇ ਹਵਾਲੇ ਨਾਲ ਜੇਕਰ ਦੇਖਿਆ ਜਾਵੇ ਤਾਂ ਮਤਲਬ ਊਂਠ ਦੇ ਮੂੰਹ 'ਚ ਜੀਰੇ ਦੇ ਬਰਾਬਰ ਹੈ ਇਹ ਜ਼ਬਤਾਈ। ਠੀਕ ਹੈ। ਪਰ ਖਬਰ ਇਸ ਲਈ ਵੱਡੀ ਬਣ ਜਾਂਦੀ ਹੈ ਕਿ ਭਾਈ ਉਪ ਮੁੱਖ ਮੰਤਰੀ ਹੈ ਤੇ ਉਹਦੀ ਜਾਇਦਾਦ ਹੀ ਜ਼ਬਤ ਨਹੀਂ ਕੀਤੀ ਜੀ, ਉਹਦੇ ਬੈਂਕ ਖਾਤਿਆਂ 'ਚ ਜਿਹੜਾ ਬੈਲੈਂਸ ਹੈ ਉਹ ਵੀ ਹੋਲਡ ਕਰ ਲਿਆ ਕਿ ਉਹ ਵੀ ਨਹੀਂ ਕਢਾ ਸਕਦਾ ਹੁਣ ਕੋਈ। ਠੀਕ ਹੈ। ਅੱਛਾ, ਮਤਲਬ ਟੱਬਰ ਨੂੰ ਵੀ ਪੈਸੇ ਕਢਾਉਣ ਦੀ ਇਜਾਜ਼ਤ ਨਹੀਂ। ਮਨੀਸ਼ ਸਿਸੋਦੀਆ ਤੇ ਉਹਨਾਂ ਦੀ ਧਰਮ ਪਤਨੀ ਦੋਵਾਂ ਦੇ ਨਾਂ ਤੇ ਜਿਹੜੀ ਜਿੰਨੀ ਜਾਇਦਾਦ ਹੈ ਉਹ ਸਾਰਾ ਕੁਝ ਜ਼ਬਤ ਕਰ ਲਿਆ ਈਡੀ ਨੇ ਜੀ। ਸੋ ਇਹਦੇ ਨਾਲ ਕੁਝ ਹੋਰ ਨਾਲ ਅਧਿਕਾਰੀ, ਕੁਝ ਹੋਰ ਨੁਮਾਇੰਦੇ ਨੇ, ਉਹਨਾਂ ਸਾਰਿਆਂ ਦੀ ਮਿਲਾ ਕੇ 52 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਹੈ। 52 ਕਰੋੜ 24 ਲੱਖ। ਮਨੀਸ਼ ਸਿਸੋਦੀਆ ਇਸ ਮੌਕੇ ਐਕਸਾਈਜ਼ ਘੁਟਾਲੇ ਦੇ ਮਾਮਲੇ ਚ ਅੰਦਰ ਨੇ, ਜ਼ਮਾਨਤਾਂ ਦੀਆਂ ਕੋਸ਼ਿਸ਼ਾਂ ਬਹੁਤ ਹੋਈਆਂ, ਨਹੀਂ ਆਇਆ ਜੀ। ਤੇ ਇਹ ਘਟਾਲਾ ਜਿਹੜਾ ਦੱਸਿਆ ਜਾ ਰਿਹਾ 1934 ਕਰੋੜ ਦਾ ਘਟਾਲਾ ਦੱਸਿਆ ਜਾ ਰਿਹਾ। 1934 ਕਰੋੜ ਦੇ ਘਟਾਲੇ ਦੇ ਮੁਕਾਬਲੇ ਹੁਣ ਤੱਕ ਜਿਹੜੀ ਜਾਇਦਾਦ ਜ਼ਬਤ ਕਰਨ ਦੀ ਗੱਲ ਆਈ ਹੈ ਉਹ ਸਿਰਫ 128 ਕਰੋੜ। ਠੀਕ ਹੈ। ਕਿਤੇ 1934 ਕਰੋੜ ਤੇ ਕਿਤੇ ਸਿਰਫ 128 ਕਰੋੜ। ਸੋ ਅਜੇ ਮਤਲਬ ਕਿ ਬਹੁਤ ਹੈ ਨਾ, ਆਟੇ ਚ ਲੂਣ ਬਰਾਬਰ ਹੈ। ਪਿਛਲੀ ਵਾਰ ਇਸ ਤੋਂ ਪਹਿਲਾਂ ਤੱਕ ਹੁਣ ਤੱਕ ਇਸ ਮਾਮਲੇ ਦੇ ਵਿੱਚ ਵੱਖ-ਵੱਖ ਲੋਕਾਂ ਤੋਂ ਮਤਲਬ ਕਿ 76 ਕਰੋੜ 54 ਲੱਖ ਦੀ ਜਾਇਦਾਦ ਜ਼ਬਤ ਹੋ ਚੁੱਕੀ ਹੈ। ਠੀਕ ਹੈ। 76 ਕਰੋੜ 54 ਲੱਖ ਪਹਿਲਾਂ ਜ਼ਬਤ ਹੋ ਗਿਆ। ਹੁਣ ਮਨੀਸ਼ ਸਿਸੋਦੀਆ ਤੇ ਉਹਦੀ ਧਰਮ ਪਤਨੀ ਸੀਮਾ ਸਿਸੋਦੀਆ ਤੇ ਇੱਕ ਦੋ ਹੋਰ ਨਾਲ ਦੇ ਅਧਿਕਾਰੀਆਂ ਨੂੰ ਮਿਲਾ ਕੇ 52 ਕਰੋੜ 24 ਲੱਖ 52 ਕਰੋੜ 24 ਲੱਖ ਤੇ 76 ਕਰੋੜ 54 ਲੱਖ, ਇਹਨੂੰ ਮਿਲਾ ਕੇ 128 ਕਰੋੜ 78 ਲੱਖ ਰੁਪਇਆ ਬਣਦਾ ਜਿਹੜਾ ਅਜੇ ਜ਼ਬਤ ਕੀਤਾ, ਜਦੋਂ ਕਿ ਘਪਲਾ ਹੈਗਾ 1934 ਕਰੋੜ ਦਾ। ਪਰ ਇਹ ਮਾਮਲਾ ਕੀ ਹੋਇਆ? ਮਾਮਲਾ ਇਸ ਲਈ ਹੋਇਆ ਕਿ ਪਿਛਲੇ ਮੇਰਾ ਖਿਆਲ 6 ਜੁਲਾਈ ਦੀ ਘਟਨਾ ਹੈ ਕਿ ਇੱਕ ਵਪਾਰੀ, ਵੱਡਾ ਉਦਯੋਗਪਤੀ ਜਿਹੜਾ ਇਸੇ ਐਕਸਾਈਜ਼ ਨਾਲ ਸੰਬੰਧਿਤ ਹੈ, ਮਤਲਬ ਉਹ ਬੰਦਾ ਦਿਨੇਸ਼ ਅਰੋੜਾ ਬਿਜ਼ਨਸਮੈਨ, ਉਹ ਚੱਕਿਆ ਜੀ। ਉਹ ਜਦੋਂ ਚੱਕਿਆ ਉਹਦੇ ਹਵਾਲੇ ਨਾਲ ਹੁਣ ਮਤਲਬ ਕਿ ਤੱਥ ਸਾਹਮਣੇ ਲਿਆਂਦੇ ਜੀ ਕਿ ਇਹ ਸਾਰੇ ਕਾਰੇ ਚ ਮਨੀਸ਼ ਸਿਸੋਦੀਆ ਨੂੰ 2 ਕਰੋੜ ਦੀ ਰਿਸ਼ਵਤ ਦਿੱਤੀ ਗਈ। ਤੇ ਇਹ ਤੋਂ ਪਹਿਲਾਂ ਸੁਤੇਜ ਠੱਗ
ਚੈਟ ਜਾਰੀ ਕਰ ਚੁੱਕਿਆ ਜਿਹਦੇ ਵਿੱਚ ਉਹ ਕਹਿੰਦਾ ਕਿ ਕੇਜਰੀਵਾਲ ਦੇ ਹਵਾਲੇ ਨਾਲ ਸਾਰਾ ਕੁਝ ਹੋਇਆ ਜੀ, ਇਹ ਤਾਂ ਕੇਜਰੀਵਾਲ ਨੇ ਕਰਾਇਆ ਜੀ। ਤੇ ਇਹ ਵੀ ਸਿਆਸੀ ਸਭਾ 'ਚ ਚਰਚਾ ਲੰਮੇ ਸਮੇਂ ਤੋਂ ਚੱਲ ਰਹੀ ਕਿ ਜਿੱਦਣ ਜ਼ਰੂਰਤ ਪਈ, ਹਾਂਜੀ ਜਿੱਦਣ ਬੀਜੇਪੀ ਨੂੰ ਲੱਗਿਆ ਕਿ ਹੁਣ ਕੇਜਰੀਵਾਲ ਸਾਡੇ ਲਈ ਜ਼ਿਆਦਾ ਬੜਾ ਬਣਦਾ ਜਾ ਰਿਹਾ, ਉਦਣ ਕੇਜਰੀਵਾਲ ਵੀ ਇਸ ਮਾਮਲੇ 'ਚ ਨੱਪਿਆ ਜਾ ਸਕਦਾ ਜੀ। ਸੋ ਆ ਦਿਨੇਸ਼ ਅਰੋੜੇ ਦੀ ਗ੍ਰਿਫਤਾਰੀ ਤੋਂ ਬਾਅਦ ਉਹਦੇ ਹਵਾਲੇ ਨਾਲ ਆ ਜ਼ਬਤ ਦਾ ਰਾਹ ਖੁੱਲਿਆ। ਸੋ ਹੁਣ ਮਨੀਸ਼ ਸਿਸੋਦੀਆ ਤੇ ਧਰਮ ਪਤਨੀ ਦੀ 52 ਕਰੋੜ ਦੀ ਜਾਇਦਾਦ, ਜਿਹਦੇ ਵਿੱਚ ਉਹਨਾਂ ਦੇ ਮਤਲਬ 2 ਪ੍ਰਾਪਰਟੀਆਂ ਨੇ, ਕੁੱਲ ਬਾਕੀਆਂ ਦੀ ਮਿਲਾ ਕੇ 52 ਕਰੋੜ ਆ, ਕੱਲੇ ਇਹਨਾਂ ਦੀ ਨਹੀਂ ਹੈਗੀ ਉਹ। ਸੋ ਇਹਦੇ ਨਾਲ ਜਿਹੜੇ ਜ਼ਬਤ ਕੀਤੇ ਗਏ ਉਹਨਾਂ ਵਿੱਚੋਂ ਇਹਨਾਂ ਦੋਵਾਂ ਦੀ ਜਿਹੜੀ ਹੈਗੀ ਆ ਉਹਦੇ ਵਿੱਚ ਮਤਲਬ ਕਿ 2 ਜਾਇਦਾਦਾਂ ਨੇ ਕਰੀਬ ਇਹਨਾਂ ਦੀਆਂ ਦੋਵਾਂ ਦੇ ਨਾਮ ਤੇ। ਉਹ ਤੇ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਖਾਤਾ ਹੈ ਉਹਦੇ ਵਿੱਚ ਕਹਿੰਦੇ 11 ਲੱਖ ਤੋਂ ਵੱਧ ਰਾਸ਼ੀ ਦਿੱਤੀ ਜਾ ਰਹੀ ਆ। 11 ਲੱਖ ਤੋਂ ਵੱਧ ਰਾਸ਼ੀ ਵਾਲਾ ਉਹ ਖਾਤਾ, ਬੈਂਕ ਖਾਤਾ ਹੈ, ਜਿੰਨੇ ਹੈਗੇ ਨੇ 1-2 ਇਹਨਾਂ ਦੇ ਨਾਮ ਤੇ, ਉਹਨਾਂ ਸਾਰਿਆਂ ਦੀ ਰਾਸ਼ੀ ਤੇ ਹੋਲਡ ਲਾ ਦਿੱਤਾ ਗਿਆ। ਬੈਂਕ ਨੂੰ ਹਦਾਇਤ ਚਲੀ ਗਈ ਆ, ਚਿੱਠੀ ਚਲੀ ਗਈ ਈਡੀ ਦੀ ਕਿ ਇਹ ਚੋਂ ਰਿਲੀਜ਼ ਨਹੀਂ ਕਰਨਾ ਪੈਸਾ, ਚਾਹੇ ਚੈੱਕ ਆਵੇ ਚਾਹੇ ਏਟੀਐਮ ਰਾਹੀਂ ਕਢਾਉਣ, ਕਿਤੋਂ ਨਹੀਂ ਕਢਾ ਸਕਦੇ। ਸੋ ਪੈਸਾ ਹੋਲਡ ਹੋ ਗਿਆ ਜੀ, ਜਾਇਦਾਦ ਸਾਰੀ ਈਡੀ ਨੇ ਜ਼ਬਤ ਕਰ ਲਿਆ। ਸੋ ਇਸ ਮਾਮਲੇ 'ਚ ਮਨੀਸ਼ ਸਿਸੋਦੀਆ ਦੀਆਂ ਮੁਸ਼ਕਲਾਂ ਵੱਧ ਗਈਆਂ। ਇਹ ਮਨੀਸ਼ ਸਿਸੋਦੀਆ ਦੀ ਨਹੀਂ, ਇਹ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ। ਔਰ ਇਹਦੇ ਪਿੱਛੇ ਜਿੱਥੇ ਬੀਜੇਪੀ ਦੀ ਘਟੀਆ ਸਿਆਸਤ ਕੰਮ ਕਰਦੀ ਆ, ਜਿੱਥੇ ਬਦਲਾ ਲਓ ਸਿਆਸਤ ਕੰਮ ਕਰਦੀ ਆ, ਉੱਥੇ ਕੇਜਰੀਵਾਲ ਨੂੰ ਮਤਲਬ ਕਿ ਕੀ ਇਹ ਥ੍ਰੈਟ ਕਰਨ ਲਈ ਆ, ਜਾਂ ਇੱਕ ਪਾਸੇ ਜਿਹੜਾ ਇਹ ਸੁਣਿਆ ਹੁੰਦਾ ਕਿ ਕੇਜਰੀਵਾਲ ਇਹਨਾਂ ਦੇ ਹਵਾਲੇ ਨਾਲ ਚੱਲਦਾ, ਇਹਨਾਂ ਅਨੁਸਾਰ ਚੱਲਦਾ, ਇਹ ਕੋਈ ਨਵੀਂ ਰਾਜਨੀਤੀ ਦਾ ਖੇਡ ਆ, ਕੀ ਹੈ ਕੀ ਨਹੀਂ। ਪਰ ਮਨੀਸ਼ ਸਿਸੋਦੀਆ ਤੋਂ ਬਾਅਦ ਦੱਸੀ ਜਾਂਦਾ ਕਿ ਜੀ ਇਸ ਮਾਮਲੇ 'ਚ ਬਾਰੀ ਕੇਜਰੀਵਾਲ ਦੀ ਆ। ਜੀ 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 ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਈਲੈਟਸ ਵਾਲੀਆਂ ਜਿਹੜੀਆਂ ਬੱਚੀਆਂ ਨੇ, ਸਾਡੀਆਂ ਧੀਆਂ ਨੇ, ਉਹਨਾਂ ਦੇ ਘਰਾਂ ਦੇ ਵਿੱਚ ਹੁਣ ਦੇਰ ਨਾਲ ਵੱਜਣਗੇ ਬੈਂਡ ਵਾਜੇ, ਇਹ ਕੀ ਗੱਲ ਸ਼ਰਮਾ ਜੀ? ਪ੍ਰਵੀਨ ਜੀ, ਕੁਝ ਗੱਲਾਂ ਮਤਲਬ ਕਿ ਸਮਾਜਿਕ ਤੌਰ ਤੇ ਸਹੀ ਨਹੀਂ ਹੁੰਦੀਆਂ ਜੀ, ਪਰ ਉਹ ਕੁਝ ਪਿਛਲੇ ਸਾਲਾਂ 'ਚ ਜੋ ਕੁਝ ਵਾਪਰਿਆ ਹੁੰਦਾ ਹੈ ਉਸ ਨਲਾਇਕੀਆਂ ਨੂੰ ਦੇਖਦਿਆਂ ਹੋਇਆਂ, ਉਸ ਮਨੁੱਖੀ ਲਾਲਸਾਵਾਂ ਨੂੰ ਦੇਖਦਿਆਂ ਕਈ ਵਾਰ ਇਹ ਗੱਲਾਂ ਚੰਗੀਆਂ ਵੀ ਲੱਗਦੀਆਂ। ਮੈਂ ਜਿਸ ਵਰਤਾਰੇ ਦੀ ਗੱਲ ਕਰ ਰਿਹਾ, ਉਹ ਵਰਤਾਰਾ ਕੀ ਹੈ ਕਿ ਪੰਜਾਬ 'ਚ ਮੁੰਡੇ ਦੀ ਜ਼ਮੀਨ ਕਿੰਨੀ ਆ ਜੀ, ਮੁੰਡੇ ਦੇ ਨਾਲ ਖੇਤ ਕਿੰਨੇ ਬੋਲਦੇ ਆ ਜੀ, ਕਿੰਨੇ ਏਕੜ ਆ ਜੀ, ਉਹਨੂੰ ਦੇਖ ਕੇ ਰਿਸ਼ਤੇ ਹੁੰਦੇ ਸੀ। ਤੇ ਮਤਲਬ ਪੜ੍ਹੀ ਲਿਖੀ ਕੁੜੀ ਵੀ ਵਿਚਾਰੀ ਸਿਰਫ ਜ਼ਮੀਨ ਦੇ ਨਾਂ ਤੇ ਵਿਆਹ ਦਿੱਤੀ ਜਾਂਦੀ ਸੀ। ਦਹੇਜ ਤਾਂ ਵੀ ਮੁੰਡਿਆਂ ਦੀ ਪਸੰਦ ਦਾ, ਗੱਡੀ ਕਿਹੜੀ ਲੈਣੀ ਹੈ ਤੇ ਰੰਗ ਵੀ ਕਿਹੜਾ ਲੈਣਾ, ਇਹ ਵੀ ਮੁੰਡੇ ਵਾਲੇ ਏਜੰਸੀ 'ਚ ਜਾ ਕੇ ਦੱਸ ਕੇ ਆਉਂਦੇ ਸੀ। ਜੀ ਜੀ ਜੀ। ਸੋ ਈਵਨ ਇੱਥੋਂ ਤੱਕ ਹੁੰਦਾ ਰਿਹਾ ਕਿ ਮਤਲਬ ਕਿ ਡੋਲੀ ਬਾਅਦ ਚੋਂ ਤੁਰਦੀ ਸੀ, ਗੱਡੀ ਪਹਿਲਾਂ ਘਰੇ ਪਹੁੰਚਣੀ ਚਾਹੀਦੀ ਸੀ। ਸੋ ਇਹ ਵਰਤਾਰੇ ਆਪਾਂ ਪੰਜਾਬ 'ਚ ਹੁੰਦੇ ਦੇਖੇ ਹੈ ਨਾ। ਜੀ ਜੀ। ਉਹ ਵਰਤਾਰਿਆਂ ਤੋਂ ਬਾਅਦ ਜਦੋਂ ਆਈਲੈਟਸ ਬੈਂਡ, ਕਿਉਂਕਿ ਕੁੜੀਆਂ ਹਮੇਸ਼ਾ ਪੜ੍ਹਨ ਦੇ ਵਿੱਚ ਮੋਹਰੀ ਮੰਨੀਆਂ ਜਾਂਦੀਆਂ ਨੇ, ਉਹ ਘਰ ਦਾ ਕੰਮ ਵੀ ਮਾਂ ਨਾਲ ਬਰਾਬਰ ਕਰ ਲੈਣਗੀਆਂ ਤੇ ਨੰਬਰ ਵੀ ਪੂਰੇ ਲੈ ਲੈਣਗੀਆਂ। ਮੁੰਡੇ ਨੂੰ ਰੋਟੀ ਵੀ ਮੰਜੇ ਤੇ ਬੈਠੇ ਨੂੰ ਮਿਲੂਗੀ ਤੇ ਪੇਪਰਾਂ 'ਚ ਫੇਰ ਵੀ ਉਹ ਫੇਲ ਹੋਊਗਾ, ਪਰਚੀਆਂ ਸਿੱਟਣ ਫੇਰ ਭਰਾਵਾਂ ਨੂੰ ਜਾਂ ਬਾਪੂ ਨੂੰ ਜਾਣਾ ਪਊਗਾ, ਮਾਸਟਰਾਂ ਨੂੰ ਅੱਡ ਮਿੰਨਤਾਂ ਹੈ ਨਾ। ਇਹ ਵਰਤਾਰੇ ਪੰਜਾਬ 'ਚ ਆਮ ਰਹੇ ਨੇ ਜੀ। ਸੋ ਆ ਜਿਹੜੇ ਦਹੇਜ ਨੇ ਤੰਗ ਕੀਤੇ ਸੀ ਮਾਪੇ, ਉਹਨਾਂ ਦੇ ਰੋਣੇ ਆਈਲੈਟਸ ਬੈਂਡ ਨੇ ਧੋਤੇ। ਜਦੋਂ ਕੁੜੀਆਂ ਆਈਲੈਟਸ ਬੈਂਡ 'ਚ ਵੱਧ ਨੰਬਰ ਲੈਣ ਲੱਗੀਆਂ ਤਾਂ ਉਹੀ ਮੁੰਡਿਆਂ ਦੇ ਮਾਪੇ ਕੁੜੀਆਂ ਦੇ ਘਰੇ ਚੋਲੀ ਅੱਡ ਕੇ ਰਿਸ਼ਤਾ ਮੰਗਣ ਆਉਣ ਲੱਗ ਪਏ। ਮੈਂ ਤਾਂ ਕਹਿ ਰਿਹਾ ਕਿ ਬੇਸ਼ੱਕ ਇਹ ਵਰਤਾਰਾ ਮਤਲਬ ਕਿ ਜੀ ਕੁੜੀ ਦਾ ਵਿਆਹ ਮੁੰਡੇ ਵਾਲੇ ਕਰ ਰਹੇ ਨੇ ਜੀ, ਕੁੜੀ ਨੂੰ ਵਿਦੇਸ਼ ਮੁੰਡੇ ਵਾਲੇ ਭੇਜ ਰਹੇ ਨੇ, ਕੁੜੀ ਨੂੰ ਜਹਾਜ਼ ਚੜ੍ਹਨ ਲਈ 23 ਕਿਲੋ ਵਾਲੇ ਟੈਚੀ ਉਹ ਲੈ ਕੇ ਦਿੰਦੇ ਨੇ ਨਵੇਂ। ਹਾਂਜੀ ਬਿਲਕੁਲ। ਦਿੱਲੀ 에ਅਰਪੋਰਟ ਤੱਕ ਛੱਡਣ ਆਉਣ ਦੇ ਲਈ ਟੈਕਸੀ ਵੀ ਮੁੰਡੇ ਵਾਲੇ ਕਰਕੇ ਦਿੰਦੇ ਨੇ। ਤੇ ਫਿਰ ਰੋਜ਼ ਫੋਨ ਵੀ ਕਰਦੇ ਨੇ, ਪੁੱਤ ਠੀਕ ਹੈ, ਪੁੱਤ ਰੋਟੀ ਖਾ ਲਈ, ਫਿਕਰ ਬਹੁਤ ਕਰਦੇ ਨੇ ਕੁੜੀ ਦਾ। ਹਾਂਜੀ। ਕਿਉਂਕਿ ਉਹਦੇ ਸਾਰੇ ਮੁੰਡਾ ਵਿਦੇਸ਼ ਭੇਜਣਾ ਹੁੰਦਾ। ਤੇ ਫਿਰ ਵਿਆਹ ਤੇ ਵੀ ਖਰਚਾ, ਜਿਹੜਾ ਵਿਆਹ ਪੰਜਾਬ 'ਚ ਇੰਨਾ ਮਹਿੰਗਾ ਹੋ ਗਿਆ, ਉਹਦਾ ਖਰਚਾ ਵੀ ਮੁੰਡੇ ਵਾਲੇ ਕਰਨਗੇ। ਕੁੜੀ ਦੇ ਉੱਤੇ 20 ਲੱਖ ਲਾ ਕੇ ਵੀ ਉਹਨੂੰ ਭੇਜਣਗੇ, ਕਿਉਂਕਿ ਕੁੜੀ ਨੇ ਆਈਲੈਟਸ 'ਚ ਬੈਂਡ ਲੈਣੇ ਤੇ ਕੁੜੀ ਨੇ ਪੱਕੇ ਹੋ ਜਾਣਾ ਜਾ ਕੇ ਜੀ। ਇਸ ਚੀਜ਼ ਨੇ ਇਹ ਉਲਟਾ ਵਰਤਾਰਾ ਕਰਾਇਆ ਕਿ ਜਿਹੜੇ ਦਹੇਜ ਮੰਗਣ ਵਾਲੇ ਸੀ ਉਹ ਇੱਕ ਤਰ੍ਹਾਂ ਨਾਲ ਕੁੜੀ ਨਾਲ ਸੌਦਾ ਆਪਣੇ ਮੁੰਡੇ ਦਾ ਇਸ ਤਰ੍ਹਾਂ ਕਰਨ ਲੱਗੇ ਕਿ ਸਾਡੇ ਮੁੰਡੇ ਨੂੰ ਬਸ ਵਿਦੇਸ਼ ਲੈ ਜਾ। ਤੇ ਇਸ ਦਾ ਫਾਇਦਾ ਵੀ ਚੱਕਿਆ ਫਿਰ ਕੁੜੀ ਵਾਲਿਆਂ ਨੇ ਦੱਬ ਕੇ ਜੀ। ਕੁੜੀਆਂ ਨੇ ਕਿਹਾ ਕਿ ਠੀਕ ਹੈ, ਕਿੰਨਿਆਂ ਨੇ ਤਾਂ ਫਿਰ ਵਿਦੇਸ਼ ਜਾਣ ਤੋਂ ਬਾਅਦ ਮੁੱਕਰ ਵੀ ਗਈਆਂ, ਪਰਿਵਾਰ ਮੁੱਕਰ ਗਏ, ਰਿਸ਼ਤੇ ਟੁੱਟ ਗਏ ਤੇ ਉੱਥੇ ਮੁੰਡੇ ਵਿਚਾਰੇ ਥਾਣਿਆਂ 'ਚ ਬੈਠੇ ਨੇ, ਕੋਈ ਖੁਦਕੁਸ਼ੀਆਂ ਕਰਨ ਦੇ ਰਾਹ, ਕੋਈ ਅੱਡ ਹੋ ਗਿਆ, ਕੋਈ ਲੜਾਈ ਝਗੜਾ, ਕਿਸੇ ਨੇ ਜ਼ਮੀਨਾਂ ਵੇਚਤੀਆਂ ਸੀ। ਸੋ ਬੜਾ ਪੰਜਾਬ 'ਚ। ਪਰ ਹੁਣ ਇੱਕ ਨਵਾਂ ਪਹਿਲੂ ਸਾਹਮਣੇ ਆ ਰਿਹਾ, ਚਰਨਜੀਤ ਭੁੱਲਰ ਹੋਰਾਂ ਦੀ ਰਿਪੋਰਟ ਆ। ਠੀਕ ਹੈ ਜੀ। ਚਰਨਜੀਤ ਭੁੱਲਰ ਹੋਰਾਂ ਦੇ ਹਵਾਲੇ ਨਾਲ ਇਹ ਖਬਰ ਮੈਂ ਸਾਂਝੀ ਕਰ ਰਿਹਾ। ਉਹ ਕਹਿੰਦੇ ਕਿ ਜਿਹੜੀਆਂ ਕੁੜੀਆਂ ਆਈਲੈਟਸ 'ਚ ਚੰਗੇ ਬੈਂਡ ਲੈਂਦੀਆਂ ਸੀ, ਹਾਂਜੀ, ਉਹਨਾਂ ਦੇ ਘਰੇ ਰਿਸ਼ਤਿਆਂ ਦੀ ਲਾਈਨ ਲੱਗਦੀ ਸੀ ਜੀ ਕਿ ਜੀ ਆਹ ਅਸੀਂ ਸਾਰਾ ਕੁਝ ਅਸੀਂ ਕਰਕੇ ਦੇਵਾਂਗੇ, ਕੁੜੀ ਨੂੰ ਬਾਹਰ ਭੇਜਣ ਤੇ ਵਿਆਹ ਦਾ ਖਰਚਾ ਸਾਡਾ, ਕਿ ਸਾਡਾ ਰਿਸ਼ਤਾ ਪੱਕਾ ਕਰੋ। ਤੇ ਫਿਰ ਕੁੜੀ ਵਾਲੇ ਚੁਆਇਸ ਕਰਦੇ ਸੀ ਜੀ, ਕੁੜੀ ਚੁਆਇਸ ਕਰਦੀ ਸੀ ਕਿ ਮੈਂ ਕਿਹਦੇ ਨਾਲ ਕਰਨਾ, ਕਿਹਦੇ ਨਾਲ ਨਹੀਂ। ਫਿਰ ਉਹ ਪੜ੍ਹਾਈ ਦਾ ਲੈਵਲ ਵੀ ਦੇਖਦੀ ਸੀ, ਮਾੜਾ ਮੋਟਾ ਮੁੰਡੇ ਦੀ ਸੁਆਪਣ ਵੀ ਦੇਖਦੀ ਸੀ, ਬੋਲੀ ਚਾਲੀ ਵੀ ਦੇਖਦੀ ਸੀ, ਹੈ ਨਾ, ਪਰਿਵਾਰ ਵੀ ਦੇਖਦੀ ਸੀ। ਫਿਰ ਨਖਰੇ ਨੋਰੇ ਸਾਰੇ ਕੁੜੀ ਵਾਲਿਆਂ ਕੋਲ।
ਪਰ ਅਚਾਨਕ ਕਹਿੰਦੇ ਚ ਖੜੋਤ ਆ ਗਈ। ਅੱਛਾ। ਹੁਣ ਮੁੰਡੇ ਵਾਲੇ ਪੈਸਾ ਲਾਉਣ ਤੋਂ ਪਿੱਛੇ ਹਟਣ ਲੱਗ ਗਏ। ਹੁਣ ਮੁੰਡੇ ਵਾਲੇ ਰਿਸ਼ਤਿਆਂ ਦੀ ਲਾਈਨ ਲਾਉਣ ਤੋਂ ਪਿੱਛੇ ਹਟਣ ਲੱਗ ਗਏ। ਇਹਦੇ ਬਾਰੇ ਚਰਨਜੀਤ ਭੁੱਲਰ ਕਹਿੰਦੇ ਕਿ ਜਦੋਂ ਇਸ ਵਰਤਾਰੇ ਲਈ ਮੈਂ ਮਤਲਬ ਪੈਲਸ ਵਾਲਿਆਂ ਨਾਲ ਜਾਂ ਮੈਰਿਜ ਬਿਊਰੋ ਵਾਲਿਆਂ ਨਾਲ ਜਾਂ ਜਿਹੜੇ ਵਿਦੇਸ਼ੀ ਬੈਂਡ ਵਾਲੇ ਕੁੜੀਆਂ ਦੇ ਸਪੈਸ਼ਲ ਰਿਸ਼ਤਿਆਂ ਦੇ ਮਾਹਰ ਮੰਨੇ ਜਾਂਦੇ ਨੇ ਪੰਜਾਬ 'ਚ, ਉਹਨਾਂ ਨਾਲ ਰਾਬਤਾ ਕੀਤਾ। ਉਹ ਕਹਿੰਦੇ ਕਿ ਭਾਈ ਕੇਂਦਰ ਦੇ ਵਿੱਚ ਇੱਕ ਮਾਮਲਾ ਆਇਆ ਕਿ ਜੀ ਵਿਆਹ ਦੀ ਉਮਰ ਹੁਣ 18 ਤੋਂ 21 ਹੋਣ ਜਾ ਰਹੀ ਆ। ਠੀਕ ਹੈ। ਕਿ ਕੁੜੀਆਂ ਦੀ ਵਿਆਹ ਦੀ ਉਮਰ ਹੁਣ 18 ਸਾਲ ਨਹੀਂ 21 ਸਾਲ ਹੋਊਗੀ। ਸੋ ਜਿੱਦਾਂ ਹੀ ਇਹ ਗੱਲ ਆਈ, ਬੇਸ਼ੱਕ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਹੋਇਆ, ਤੇ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਸਰਕਾਰ ਕਹਿੰਦੀ ਜੇ ਨੋਟੀਫਿਕੇਸ਼ਨ ਕੀਤਾ ਵੀ ਤਾਂ ਵੀ 2 ਸਾਲ ਦਾ ਸਮਾਂ ਦੇਵਾਂਗੇ। ਠੀਕ ਹੈ। ਵੈਸੇ ਤਾਂ ਅਜੇ ਇਹ 21 ਦਸੰਬਰ ਮਤਲਬ ਕਿ ਐਕਟ 2021 ਦੇ ਵਿੱਚ ਜਦੋਂ ਸੋਧ ਕਰਨ ਦੀ ਗੱਲ ਆਈ ਤਾਂ ਉਸ ਹਵਾਲੇ ਨਾਲ ਇਹ ਸੀਗਾ ਕਿ ਉਹ ਕਮੇਟੀ ਨੂੰ ਭੇਜ ਦਿੱਤਾ ਗਿਆ, ਤੇ ਕਮੇਟੀ ਤੋਂ ਬਾਅਦ ਕੇਂਦਰੀ ਟਾਸਕ ਜਿਹੜੀ ਫੋਰਸ ਹੈ ਉਹਦੇ ਹਵਾਲੇ ਨਾਲ ਨੀਤੀ ਆਯੋਗ ਦੇ ਕੋਲੇ ਮਾਮਲਾ ਆਇਆ ਸੀਗਾ ਕਿ ਭਾਈ ਇਹਦੀ ਉਮਰ ਵਧਾਈ ਜਾਣੀ ਆ। ਇਸ ਹਵਾਲੇ ਨਾਲ ਕਿ ਉਹ ਇਹ ਜੇ ਵੱਧ ਜਾਂਦੀ ਆ ਉਮਰ 21 ਸਾਲ ਹੋ ਜਾਂਦੀ ਆ 18 ਸਾਲ ਤੋਂ, ਤਾਂ ਉਹਦਾ ਨੋਟੀਫਿਕੇਸ਼ਨ ਹੋਣ ਤੋਂ ਵੀ 2 ਸਾਲ ਤੱਕ ਦਾ ਸਮਾਂ ਮਿਲੂਗਾ। ਠੀਕ ਹੈ। ਪਰ ਮਾਪਿਆਂ ਨੂੰ ਫਿਕਰ ਇਸ ਗੱਲ ਦਾ ਪੈ ਗਿਆ ਕਿ ਜੇ ਮੰਨ ਲਓ ਅਸੀਂ ਅੱਜ 18 ਸਾਲ ਵਾਲੀ ਕੁੜੀ ਜਿਹੜੀ ਆਈਲੈਟਸ ਕਰ ਗਈ +2 ਤੋਂ ਬਾਅਦ, ਉਹ 18 ਸਾਲ ਵਾਲੀ ਆ ਤੇ ਉਹ ਵਿਆਹ ਦੇ ਕਾਬਿਲ ਆ, ਅਸੀਂ ਉਹਦੇ ਪਰ ਪੈਸਾ ਲਾ ਕੇ ਉਹਨੂੰ ਮੁੰਡਾ ਵਿਆਹ ਕੇ ਭੇਜ ਦਈਏ, ਹੈਨਾ, ਤੇ ਬਾਅਦ ਚੋਂ ਹੁਣ 21 ਸਾਲ ਹੋ ਜਾਵੇ ਤੇ ਵਿਆਹ ਦੀ ਜਦੋਂ ਹੋ ਗਏ ਤਾਂ ਰਜਿਸਟਰ ਨਹੀਂ ਹੋਣਾ, ਵਿਆਹ ਤਾਂ ਸਾਡਾ 2 ਸਾਲ। ਆਹ ਫਿਕਰਮੰਦੀ ਆ ਕਿ ਫਿਰ ਸਾਡਾ 2 ਸਾਲ 3 ਸਾਲ ਲਈ ਤਾਂ ਪੈਸੇ ਫਸ ਗਏ, ਇੰਨੇ 'ਚ ਕੁਝ ਹੋਰ ਹੋ ਗਿਆ ਨਵਾਂ, ਫਿਰ ਕੀ ਕਰਾਂਗੇ? ਇੱਥੇ ਕੱਚੇ ਵਿਆਹ, ਕੱਚੀਆਂ ਮੰਗਣੀਆਂ ਹੁੰਦੀਆਂ ਨੇ ਤਾਂ। ਸੋ ਜਦੋਂ ਪੱਕੀ ਹੁੰਦੀ ਆ ਫਿਰ ਸਾਰਾ ਕੁਝ ਆ ਕੇ ਕਰਾਉਂਦੇ ਨੇ ਵਿਆਹ ਦੁਬਾਰਾ। ਸੋ ਇਸ ਲਈ ਇਹ ਵਰਤਾਰਾ ਕਿ 18 ਸਾਲ ਤੋਂ 21 ਸਾਲ ਹੋਣ ਦੇ ਲਈ 2 ਸਾਲ 3 ਸਾਲ ਨਵਾਂ ਇੰਤਜ਼ਾਰ ਵਾਲਾ ਕਲੇਸ਼ ਪੈ ਜਾਣਾ, ਇਸ ਲਈ ਉਹ ਪੈਸਾ ਲਾਉਣੋਂ ਰੁਕ ਗਏ ਕਿ ਨਾ ਭਾਈ। ਸੋ ਇਹ ਸਾਰੇ ਵਰਤਾਰੇ ਨੇ। ਇੱਕ ਵਾਰ ਜਿਹੜਾ ਵਰਤਾਰਾ ਉਲਟ ਗੰਗਾ ਬਹਿਣ ਲੱਗੀ ਸੀ, ਜਿਹੜੇ ਦਹੇਜ ਲੈਂਦੇ ਸੀ ਉਹ ਦਹੇਜ ਦੇਣ ਲਾਤੇ ਸੀਗੇ ਆਈਲੈਟਸ ਬੈਂਡ ਨੇ, ਕੁੜੀਆਂ ਦੀ ਪੜ੍ਹਾਈ ਨੇ ਜਾਂ ਵਿਦੇਸ਼ੀ ਲਾਲਸਾ ਨੇ, ਉਹਦੇ ਵਿੱਚ ਇੱਕ ਵਾਰ ਫਿਰ ਬ੍ਰੇਕ ਲੱਗੀ ਆ। ਹੁਣ ਇਹਦਾ ਕੀ ਰਾਹ ਨਿਕਲਦਾ ਕੀ ਨਹੀਂ ਆਉਂਦੇ ਸਮਝ ਪਤਾ ਲੱਗੂਗਾ। ਫਿਲਹਾਲ ਹੁਣ ਉਵੇਂ ਲਾਈਨਾਂ ਨਹੀਂ ਲੱਗਦੀਆਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ 21 ਸਾਲ ਤੇ ਵਿਆਹ ਦੀ ਕਹਾਣੀ ਗਈ ਤਾਂ ਸਾਡਾ ਪੈਸਾ ਨਾ ਕਿਤੇ ਡੁੱਬ ਜਵੇ। ਆਪਣਾ ਪੈਸਾ ਬਚਾਉਣ ਦਾ ਫਿਕਰ ਤੇ ਮੁੰਡੇ ਨੂੰ ਵਿਦੇਸ਼ ਜਾਣ ਦੀ ਉਡਾਰੀ ਦੀ ਹੁੰਦੀ ਦੇਰੀ, ਹੁਣ ਫਿਰ ਨਵਾਂ ਏਜੰਟ ਹੋਰ ਠੱਗਣ ਦਾ ਰਾਹ ਕੱਢ ਲੈਣਗੇ ਜੀ ਕੋਈ। ਜੀ। ਸਾਡੇ ਸੱਭਿਆਚਾਰ ਦੇ ਵਿੱਚ, ਸਾਡੀ ਤਹਿਜ਼ੀਬ ਦੇ ਵਿੱਚ, ਸਾਡੇ ਰਹਿਣ ਸਹਿਣ ਦੇ ਵਿੱਚ ਵਿਆਹ ਨੂੰ ਇੱਕ ਬੜਾ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ। ਦੋ ਰੂਹਾਂ ਦਾ ਮੇਲ ਨਹੀਂ, 2 ਪਰਿਵਾਰਾਂ ਦਾ ਮੇਲ ਵੀ ਮੰਨਿਆ ਜਾਂਦਾ। ਧਿਰ ਮੰਨਿਆ ਜਾਂਦਾ ਸੀ ਅੱਗੇ, ਜੇ ਮੁੰਡੇ ਦੇ ਸਹੁਰੇ ਚੰਗੇ ਹੁੰਦੇ ਸੀ, ਖਾਨਦਾਨੀ ਸੀ, ਜ਼ਮੀਨ ਜਾਇਦਾਦ ਵਾਲੇ ਹੁੰਦੇ ਸੀ ਤਾਂ ਧਿਰ ਮੰਨੀ ਜਾਂਦੀ ਸੀ। ਜੇ ਕੁੜੀ ਦੇ ਸਹੁਰੇ ਚੰਗੇ ਹੁੰਦੇ ਸੀ ਤਾਂ ਵੀ ਧਿਰ ਮੰਨਿਆ ਜਾਂਦਾ ਸੀ। ਪਰ ਸਮੇਂ ਤੇ ਸਮਾਜਿਕ ਕੁਰੀਤੀਆਂ ਨੇ ਇਹਨਾਂ ਚੀਜ਼ਾਂ ਨੂੰ ਇੱਕ ਸੌਦੇਬਾਜ਼ੀ ਬਣਾ ਕੇ ਰੱਖ ਦਿੱਤਾ। ਇੱਕ ਪਹਿਲੂ ਇਹ ਵੀ ਹੈ ਕਿ ਕੁੜੀਆਂ ਆ ਕੇ ਮੁੱਕਰੀਆਂ ਤੇ ਉਹਨਾਂ ਦਾ ਮੁੰਡਿਆਂ ਦੇ ਪਰਿਵਾਰਾਂ ਉੱਤੇ ਬਹੁਤ ਬੁਰਾ ਅਸਰ ਪਿਆ। ਸਾਡੇ ਵੇਖਣ ਦੇ ਵਿੱਚ, ਸਾਡੇ ਖਬਰਾਂ ਸਾਂਝੀਆਂ ਕਰਨ ਦੇ ਵਿੱਚ ਇਹੋ ਜਿਹੇ ਕਿਸਾਨ ਪਰਿਵਾਰ ਵੀ ਨੇ ਜਿਨ੍ਹਾਂ ਕੋਲੇ ਉਹੀ 1.5 ਕਿੱਲਾ ਜ਼ਮੀਨ ਸੀ, ਜਿਹੜੀ ਉਹਨਾਂ ਨੇ ਵੇਚ ਕੇ, ਜਿਹੜੀ ਉਹਨਾਂ ਨੇ ਵੇਚ ਕੇ ਇੱਕ ਕੁੜੀ ਨੂੰ, ਬੱਚੀ ਨੂੰ ਬਾਹਰ ਭੇਜਿਆ, ਆਪਦੀ ਨੂੰਹ ਬਣਾ ਕੇ, ਆਪਦਾ ਧੀ ਪੁੱਤ ਬਣਾ ਕੇ, ਪਰ ਬਾਅਦ ਦੇ ਵਿੱਚ ਸੱਧਰਾਂ ਸਾਰੀਆਂ ਖਿੰਡ ਪੁੰਨ ਗਈਆਂ। ਇੱਕ ਦਰਦਨਾਕ ਪਹਿਲੂ ਇਹ ਵੀ ਹੈ ਕਿ ਪਹਿਲਾਂ ਮੁੰਡੇ ਇੱਧਰੋਂ ਬਾਹਰ ਪ੍ਰਵਾਸੀਆਂ ਵਿੱਚੋਂ ਉਹ ਵਿਆਹ ਕਰਕੇ ਜਾਂ ਉੱਧਰ ਵਿਆਹ ਕਰ ਆਉਂਦੇ ਸੀ, ਕੁਛ ਟਾਈਮ ਰਹਿ ਆਉਂਦੇ ਸੀ, ਬਾਅਦ ਦੇ ਵਿੱਚ ਉਹਨਾਂ ਨੇ ਕੁੜੀ ਨੂੰ ਪੁੱਛਿਆ ਨਹੀਂ। ਬਿਲਕੁਲ ਛੱਡਤਾ ਉਹਨਾਂ ਨੇ ਕੁੜੀ ਨੂੰ, ਨਾ ਉਹ ਕੁੜੀ ਵਿਆਹਿਆਂ 'ਚ, ਨਾ ਉਹ ਕੁੜੀ ਕੁਆਰਿਆਂ 'ਚ। ਸੋ ਸਾਡੇ ਕੁਝ ਕੁ ਲੋਕਾਂ ਦੇ ਸੌੜੇ ਹਿੱਤਾਂ ਕਰਕੇ ਇਹ ਜਿਹੜੀਆਂ ਚੀਜ਼ਾਂ ਪਹਿਲਾਂ ਸੌਦੇਬਾਜ਼ੀ 'ਚ ਬਦਲੀਆਂ, ਸੌਦੇਬਾਜ਼ੀ 'ਚੋਂ ਇੱਕ ਦੂਜੇ ਦੀ ਬੇਇਤਬਾਰੀ 'ਚ ਬਦਲੀਆਂ, ਤੇ ਹੁਣ ਤਾਂ ਫਿਰ ਤੁਹਾਨੂੰ ਪਤਾ ਕਾਨੂੰਨਾਂ ਦੀਆਂ ਕਰਕੇ ਇਹ ਸਾਰਾ ਜਿਹੜਾ ਘਾਲਮ ਝੋਲਾ ਪੈ ਗਿਆ। ਪਰ ਫਿਰ ਵੀ ਜੇ ਆਪਾਂ ਕਹੀਏ ਕਿ ਇੱਕ ਯੋਗਤਾ ਜਿਹੜੀ ਹੈ, ਉਹ ਯੋਗਤਾ ਉਹਦਾ ਨਿੱਜੀ ਪ੍ਰਾਪਤੀ ਹੈ, ਉਹ ਯੋਗਤਾ ਉਹਦੀ ਰਹਿਣੀ ਚਾਹੀਦੀ ਹੈ। ਪਰ ਜੇ ਹੁਣ ਇਹ ਸਮਾਂ ਹੱਦ ਬਦਲ ਗਈ ਹੈ ਤਾਂ ਹੁਣ ਫਿਰ ਉਸ ਤਰੀਕੇ ਨਾਲ ਸਮਾਜਿਕ ਢਾਂਚੇ ਨੂੰ ਵੀ ਆਪਣੇ ਆਪ ਨੂੰ ਬਦਲਣਾ ਪੈਣਾ। ਸੋ ਜਾਂਦੇ ਜਾਂਦੇ ਸ਼ਰਮਾ ਜੀ ਚਰਚਾ ਕਰਦੇ ਚੱਲੀਏ ਰਾਹੁਲ ਗਾਂਧੀ ਦੀ ਸਜ਼ਾ ਗੁਜਰਾਤ ਹਾਈ ਕੋਰਟ ਨੇ ਕਹਿੰਦੇ ਬਰਕਰਾਰ ਰੱਖੀ ਹੈ ਜੀ। ਹਾਂ ਬਿਲਕੁਲ ਜੀ, ਰਾਹੁਲ ਗਾਂਧੀ ਨੂੰ ਸੂਰਤ ਦੀ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਸੀ। ਮੋਦੀ ਸਰਨੇਮ ਵਾਲਾ ਮਾਮਲਾ ਜਿਹੜਾ ਹੈ ਨਾ, ਤੇ ਉਸ ਮਾਮਲੇ 'ਚ ਰਾਹੁਲ ਗਾਂਧੀ ਘਿਰੇ ਸੀ ਤੇ ਉਸੇ ਮਾਮਲੇ 'ਚ ਇਹਨਾਂ ਦੀ ਲੋਕ ਸਭਾ ਦੀ ਮੈਂਬਰੀ ਵੀ ਖਾਰਜ ਹੋ ਗਈ ਸੀ ਜੀ। ਸੋ ਉਸ ਮਾਮਲੇ ਨੂੰ ਹਾਈ ਕੋਰਟ ਤੱਕ ਲੈ ਕੇ ਗਈ ਕਾਂਗਰਸ, ਤੇ ਗੁਜਰਾਤ ਹਾਈ ਕੋਰਟ ਨੇ ਸੂਰਤ ਦੀ ਅਦਾਲਤ ਦੇ ਫੈਸਲੇ ਨੂੰ ਕਾਇਮ ਰੱਖਿਆ। ਸੂਰਤ ਦੀ ਅਦਾਲਤ ਨੇ ਜਿਹੜਾ ਫੈਸਲਾ ਦਿੱਤਾ ਸੀਗਾ ਕਿ 2 ਸਾਲ ਦੀ ਸਜ਼ਾ ਦਿੱਤੀ ਸੀਗੀ, ਉਸ ਨੂੰ ਗੁਜਰਾਤ ਹਾਈ ਕੋਰਟ ਨੇ ਕਾਇਮ ਰੱਖਦਿਆਂ ਕਿਹਾ ਕਿ ਨਹੀਂ ਜੀ, ਇਸ ਮਾਮਲੇ 'ਚ ਅਸੀਂ ਇਹ ਸਜ਼ਾ ਬਰਕਰਾਰ ਹੀ ਰੱਖਣੀ ਪਊਗੀ, ਕਿਉਂਕਿ ਰਾਹੁਲ ਗਾਂਧੀ ਪਹਿਲਾਂ ਵੀ 10 ਫੌਜਦਾਰੀ ਦੇ ਮਾਮਲੇ ਹੋਰ ਚੱਲਦੇ ਨੇ, ਹੈਨਾ। ਉਹ ਪਿਛਲੇ ਦਿਨੀ ਵੀਰ ਸਾਵਰਕਰ ਦਾ ਮਾਮਲਾ ਵੀ ਹੁਣ ਚੱਲਦਾ, ਉਹਦੇ ਬਾਰੇ ਟਿੱਪਣੀ ਕਰਤੀ ਸੀ, ਕਹਿੰਦੇ ਉਹਦਾ ਵੀ ਬਹੁਤ ਫਿਕਰ ਹੈ ਨਾ ਬੀਜੇਪੀ ਨੂੰ ਅੱਜ ਕੱਲ੍ਹ, ਹੈਨਾ। ਬੁਲਬੁਲ ਬਣ ਕੇ ਉੱਡ ਜਾਂਦਾ ਜਿਹੜਾ ਜੇਲ੍ਹ 'ਚੋਂ, ਹੈ ਨਾ।
ਇਹ ਇਸ ਲਈ ਉਹ ਸਾਵਰਕਰ ਦੇ ਹਵਾਲੇ ਨਾਲ ਵੀ ਮਤਲਬ ਕਿ ਉਸ ਪਰ ਪਰਚਾ ਚੱਲਦਾ, ਸੋ ਕੇਸ ਚੱਲਦਾ ਫੌਜਦਾਰੀ ਦਾ। ਉਹ ਕਹਿੰਦੇ ਕਿ ਜਿਹਦੇ ਪਰ 10-10 ਫੌਜਦਾਰੀ ਦੇ ਕੇਸ ਚੱਲਦੇ ਹੋਣ ਉਹਦੀ ਇਹ ਸਜ਼ਾ ਨੂੰ ਅਸੀਂ ਖਾਰਜ ਨਹੀਂ ਕਰ ਸਕਦੇ। ਮਸਲਾ ਇਹ ਸਜ਼ਾ ਨੂੰ ਖਾਰਜ ਕਰਨ ਦਾ ਨਹੀਂ ਹੈਗਾ। ਜੀ ਅਸਲ 'ਚ ਜੇ ਸਜ਼ਾ ਖਾਰਜ ਹੋ ਜਾਂਦੀ ਆ ਤਾਂ ਉਹਦੀ ਮੈਂਬਰੀ ਬਹਾਲ ਹੋ ਜਾਂਦੀ ਆ। ਲੋਕ ਸਭਾ ਦੀ ਮੈਂਬਰੀ ਬਹਾਲ ਹੁੰਦੀ ਆ, ਉਹ ਖਾਰਜ ਹੋਣ ਤੇ ਰੋਕ ਲੱਗ ਜਾਣੀ ਆ। ਸੋ ਇਸ ਲਈ ਇਸ ਰਾਜਨੀਤਿਕ ਹਵਾਲੇ ਨਾਲ ਵੀ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਕਾਂਗਰਸ ਕਹਿੰਦੀ ਕਿ ਕੋਈ ਗੱਲ ਨਹੀਂ ਜੀ, ਮਤਲਬ ਕਿ ਫੈਸਲੇ ਤੋਂ ਅਸੀਂ ਨਿਰਾਸ਼ ਤਾਂ ਨਹੀਂ ਆ, ਕਿਉਂਕਿ ਕੋਰਟ ਦੇ ਫੈਸਲੇ ਦੇ ਉੱਤੇ ਸਿੱਧਾ ਉਂਗਲ ਨਹੀਂ ਚੁੱਕ ਸਕਦੀ ਕਾਂਗਰਸ। ਸੋ ਇਸ ਲਈ ਕਹਿੰਦੇ ਨਿਰਾਸ਼ ਤਾਂ ਨਹੀਂ ਆ, ਪਰ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਵਾਂਗੇ, ਸਾਡੇ ਕੋਲ ਰਾਹ ਹੈਗਾ। ਦੂਸਰੇ ਪਾਸੇ ਬਕਾਇਦਾ ਤੌਰ ਤੇ 12 ਜੁਲਾਈ ਦੇ ਲਈ ਕਾਂਗਰਸ ਨੇ ਫਰਮਾਨ ਜਾਰੀ ਕਰਤਾ ਆਪਣੇ ਸਾਰੇ ਸੂਬਿਆਂ ਦੇ ਵਿੱਚ, ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਜਾਂ ਸੂਬਿਆਂ ਪੱਧਰ ਦੇ ਉੱਤੇ ਜਿੱਥੇ ਜਿੱਥੇ ਇਹਨਾਂ ਦੇ ਦਫ਼ਤਰ ਨੇ ਉੱਥੇ ਗਾਂਧੀ ਦੇ ਬੁੱਤ ਦੇ ਮੂਹਰੇ ਬੈਠ ਕੇ ਮੌਨ ਵਰਤ ਰੱਖਣਗੇ। ਠੀਕ ਹੈ। ਮਤਲਬ ਮੈਨੂੰ ਸਮਝ ਨਹੀਂ ਆਉਂਦਾ ਕਿ ਕਾਂਗਰਸ ਕਹਿਣਾ ਕੀ ਚਾਹੁੰਦੀ ਹੈ। ਬੋਲਣ ਜੋਗੇ ਤਾਂ ਤੁਹਾਨੂੰ ਪਹਿਲਾਂ ਨਹੀਂ ਛੱਡਿਆ ਅਗਲਿਆਂ ਨੇ। ਠੀਕ ਹੈ ਨਾ ਤੁਸੀਂ ਬੋਲਣ ਜੋਗੇ ਕੋਈ ਕੰਮ ਕੀਤੇ ਨੇ ਪਿਛਲੇ, ਜਦੋਂ ਤੁਹਾਡੇ ਕੋਲ ਰਾਜ ਸੱਤਾ ਸੀ। ਸੋ ਇਸ ਲਈ ਹੁਣ ਚੁੱਪ ਮੌਨ ਵਰਤ ਰੱਖ ਕੇ ਹੁਣ ਕੀ ਕਰੋਗੇ? ਤੁਹਾਡੀ ਬੋਲਤੀ ਤਾਂ ਵੈਸੇ ਹੀ ਬੰਦ ਆ ਜੀ। ਸੋ ਕੁਝ ਆਪਣੀਆਂ ਨਲਾਇਕੀਆਂ ਤੇ ਕੁਝ ਸਾਹਮਣੇ ਵਾਲਾ ਥਾਣੇਦਾਰ ਡਾਢਾ ਕਹਿੰਦੇ ਹੈ ਨਾ। ਸੋ ਇਸ ਲਈ ਹੁਣ ਭੋਗ ਰਹੇ ਨੇ। ਪਰ ਇਸ ਮਾਮਲੇ 'ਚ ਰਾਜਨੀਤੀ ਸਿੱਧੀ ਸਮਝ ਆਉਂਦੀ ਹੈ ਕਿ ਨਰਿੰਦਰ ਮੋਦੀ ਉਹਨਾਂ ਦੀ। ਮੈਂ ਕਹਿੰਦਾ ਕਿ ਤੁਸੀਂ ਲੜਾਈ ਲੜਨੀ ਆ ਤਾਂ ਜਿਹੜਾ ਬੰਦਾ ਨੂੰ ਲੋਕਾਂ ਨੇ ਜਿਤਾ ਕੇ ਭੇਜਿਆ ਤੇ ਇਹੋ ਜਿਹਾ ਕੋਈ ਮਾਮਲਾ ਵੀ ਨਹੀਂਗਾ ਤੁਸੀਂ ਜਿਸ ਮਾਮਲੇ 'ਚ ਉਹਨੂੰ ਕਹਿ ਰਹੇ ਹੋ ਕਿ ਮੈਂਬਰੀ ਵੀ ਖਾਰਜ। ਹਾਂਜੀ ਬਿਲਕੁਲ। ਸੋ ਇਸ ਲਈ ਇਹ ਸਮਝ ਆਉਂਦਾ, ਜਿਨ੍ਹਾਂ ਨੂੰ ਬਾਹਰ ਕੱਢਣਾ ਉਹਨੂੰ ਅੰਦਰ ਬਿਠਾਈ ਬੈਠੇ ਹੋ। ਬ੍ਰਿਜ ਭੂਸ਼ਣ ਵਰਗਿਆਂ ਦੇ ਤੁਸੀਂ ਪੈਰਵੀ ਕਰੀ ਜਾਂਦੇ ਹੋ ਜੀ। ਹੁਣ ਅਦਾਲਤ ਨੇ ਮਨਜ਼ੂਰੀ ਦੇਤੀ ਨਾ ਕਿ ਹਾਂਜੀ ਉਹ ਕੁੜੀ ਨਾਬਾਲਗ ਕੁੜੀ ਦਾ ਪਰਿਵਾਰ ਆਪਣਾ ਕੇਸ ਵਾਪਸ ਲੈ ਸਕਦਾ ਜੀ। ਵੈਸੇ ਜੀ ਕਹਿੰਦੇ ਤਲਬ ਕਰ ਲਿਆ ਜੀ ਵੈਸੇ ਬ੍ਰਿਜ ਭੂਸ਼ਣ ਅਦਾਲਤ ਨੇ। ਮਤਲਬ ਇਹ ਸਾਰੇ ਪਹਿਲੂ ਰਾਜਨੀਤਿਕ ਵਰਤਾਰੇ ਨੇ ਜਨਾਬ, ਕਿ ਜਿਹਦੇ ਉੱਤੇ ਇੰਨੇ ਕੇਸ ਚੱਲਦੇ ਹੋਣ ਉਹ ਅੰਦਰ ਆ, ਹੈ ਨਾ, ਤੇ ਜਿਹਨੇ ਰਾਜਨੀਤਿਕ ਤੌਰ ਤੇ ਕੋਈ ਟਿੱਪਣੀ ਕੀਤੀ ਹੋਵੇ ਉਸ ਨੂੰ ਬਾਹਰ ਵੀ ਕੀਤਾ। ਸੋ ਇਹ ਰਾਜਨੀਤਿਕ ਪਹਿਲੂ ਵੀ ਆ। ਪਰ ਕਾਂਗਰਸ ਕਹਿੰਦੇ ਜੀ ਹੁਣ ਅਸੀਂ ਇਸ ਨੂੰ ਧਰਾਤਲ ਤੇ ਲੜਾਈ ਲੜਾਂਗੇ। ਸੋ ਜੇ ਲੜਾਈ ਲੋਕਾਂ ਦੀ ਲੜਨ ਤਾਂ ਲੋਕ ਨਾਲ ਆਉਣ। ਆਪਣੀ ਹੋਂਦ ਦੀ ਲੜਾਈ, ਆਪਣੇ ਲੀਡਰਾਂ ਦੀ ਲੜਾਈ ਲੜਦੇ ਨੇ। ਇਹ ਲੜਾਈ ਦੇਖਣ ਨੂੰ ਹੋਰ ਖਬਰ ਹੈ ਜੀ, ਬਸ ਖਬਰ ਤੋਂ ਵੱਧ ਕੇ ਕੁਛ ਨਹੀਂ। ਜੀ ਸ਼ਰਮਾ ਜੀ, ਇਹਨਾਂ ਖਾਸ ਜਾਣਕਾਰੀਆਂ, ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।